ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਂਝੀ ਸਾਥ। ਪੰਜਾਬੀ ਰੇਡੀਓ ਯੂਐਸਏ ਦਾ ਇਹ ਪ੍ਰੋਗਰਾਮ ਦੁਪਹਿਰ 3 ਵਜੇ ਤੋਂ ਲੈ ਕੇ 4 ਵਜੇ ਤੱਕ ਆਪਾਂ ਤੁਹਾਡੇ ਲਈ ਲੈ ਕੇ ਆਈਦਾ ਤੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਵੱਖ-ਵੱਖ ਮਸਲਿਆਂ ਨੂੰ ਛੂਹਣੇ ਆ, ਵੱਖ-ਵੱਖ ਮੁੱਦਿਆਂ ਨੂੰ ਛੂਹਣੇ ਆ। ਮੁੱਦਾ ਚਾਹੇ ਉਹ ਇੱਥੋਂ ਦੇ ਪੰਜਾਬੀ ਭਾਈਚਾਰੇ ਦੇ ਨਾਲ ਜੁੜਿਆ ਹੋਵੇ ਤੇ ਚਾਹੇ ਉਹ ਪੰਜਾਬ ਦੇ ਨਾਲ ਜੁੜਿਆ ਹੋਵੇ ਤੇ ਹੌਲੀ-ਹੌਲੀ ਆਪਾਂ ਇਸ ਨੂੰ ਵਰਲਡ ਟੌਪਿਕਸ ਦੇ ਉੱਤੇ ਲੈ ਕੇ ਗਏ। ਵਰਲਡ ਦੇ ਵਿੱਚ ਕੀ ਕੁਛ ਵਾਪਰ ਰਿਹਾ, ਕਿਹੜੇ-ਕਿਹੜੇ ਦੇਸ਼ ਦੀ ਪੋਲਿਟਿਕਸ ਕਿੱਥੇ-ਕਿੱਥੇ ਕੀ ਕੁਛ ਹੋ ਰਿਹਾ, ਉਹਦੇ ਉੱਪਰ ਵੀ ਆਪਾਂ ਚਰਚਾ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਪਹਿਲੂਆਂ ਤੋਂ ਕੀਤੀ। ਅੱਜ ਆਪਾਂ ਗੱਲਬਾਤ ਕਰਾਂਗੇ ਪਾਕਿਸਤਾਨ ਦੇ ਚੋਣ ਨਤੀਜਿਆਂ ਦੇ ਬਾਰੇ। ਇਹਨਾਂ ਨਤੀਜਿਆਂ ਦੇ ਵਿੱਚੋਂ ਨਿਕਲਦਾ ਕੀ ਹੈ ਤੇ ਵੱਡੇ ਪੱਧਰ ਤੇ ਵਿਸ਼ਵ ਭਰ ਦੇ ਵਿੱਚ ਨਜ਼ਰਾਂ ਇਸ ਕਰਕੇ ਸੀ ਕਿਉਂਕਿ ਇਹਦੇ ਦੋ ਕਾਰਨ। ਇੱਕ ਤਾਂ ਪਾਕਿਸਤਾਨ ਦੀ ਜਿਹੜੀ ਉੱਥੋਂ ਦੀ ਪੋਲਿਟਿਕਸ ਹੈ ਉਹਦੇ ਵਿੱਚ ਅਮਰੀਕਾ ਇੰਟਰਸਟ ਬਹੁਤ ਲੈਂਦਾ। ਅਮਰੀਕਾ ਦੇ ਇੰਟਰਸਟ ਬਹੁਤ ਨੇ ਸਿੱਧੇ ਤੇ ਅਸਿੱਧੇ। ਇਹਦੇ ਨਾਲ ਚਾਈਨਾ ਵੀ ਉੱਥੇ ਕੁਝ ਚੀਜ਼ਾਂ ਦੇ ਵਿੱਚ ਆਪਣੇ ਆਪ ਨੂੰ ਆਪਣੇ ਆਪ ਨੂੰ ਡੋਮੀਨੇਟ ਕਰਨ ਦੀ ਕੋਸ਼ਿਸ਼ ਦੇ ਵਿੱਚ ਹੈ। ਭਾਰਤ ਦੇ ਨਾਲ ਰਿਸ਼ਤੇ ਤਾਂ ਤੁਹਾਨੂੰ ਪਤਾ ਹੀ ਹੈ ਪ੍ਰਭਾਵਿਤ ਹੁੰਦੇ ਰਹਿੰਦੇ ਆ। ਉੱਥੋਂ ਦੇ ਚੋਣ ਨਤੀਜਿਆਂ ਉੱਤੇ ਲੰਘੇ ਦਿਨੀ ਖਾਸ ਚਰਚਾ ਚੱਲੀ ਤੇ ਖਾਸ ਨਜ਼ਰ ਰਹੀ ਉਹਨਾਂ ਚੋਣ ਨਤੀਜਿਆਂ ਦੇ ਉੱਤੇ। ਤੇ ਇਹਦੇ ਨਾਲ ਤੁਸੀਂ ਪਾਕਿਸਤਾਨ ਦੇ ਚੋਣ ਨਤੀਜਿਆਂ ਤੇ ਕੋਈ ਟਿੱਪਣੀ ਕਰਨਾ ਚਾਹੁੰਦੇ ਆ ਜਾਂ ਪੰਜਾਬ ਦੇ ਵਿੱਚ ਜੋ ਚੱਲ ਰਿਹਾ ਇਸ ਟਾਈਮ ਆਪਾਂ ਦੇਖਿਆ ਕਿਸਾਨ ਮੋਰਚਾ ਉਹਦੇ ਬਾਬਤ ਕੋਈ ਰਾਏ ਰੱਖਣੀ ਚਾਹੁੰਦੇ ਆ ਤਾਂ ਉੱਥੇ ਵੀ ਤੁਸੀਂ ਆਪਣੀ ਰਾਏ ਉਸ ਮਸਲੇ ਤੇ ਉਸ ਮੁੱਦੇ ਤੇ ਰੱਖ ਸਕਦੇ ਹੋ। ਇਹਨਾਂ ਦੋਵਾਂ ਮੁੱਦਿਆਂ ਤੇ ਸ਼ਾਮਲ ਹੋਣ ਦੇ ਲਈ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦੀ ਚਰਚਾ ਦੇ ਵਿੱਚ ਸ਼ਾਮਲ ਹੋਣ ਦੇ ਲਈ ਆਪਾਂ ਸੱਦਾ ਦੇਵਾਂਗੇ ਮਸੂਦ ਮੱਲੀ ਸਾਹਿਬ ਨੂੰ। ਉੱਥੋਂ ਦੇ ਰਹਿਣ ਵਾਲੇ ਨੇ ਤੇ ਉੱਥੋਂ ਦੇ ਸਿਸਟਮ ਦੇ ਵਿੱਚ ਖਾਸਾ ਚਿਰ ਵਿਚਰੇ ਨੇ, ਹੁਣ ਵੀ ਉੱਥੋਂ ਦੀਆਂ ਖਬਰਾਂ ਦੇ ਨਾਲ ਵਾਸਤਾ ਨੇ। ਮੱਲੀ ਸਾਹਿਬ ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਪ੍ਰਵੀਨ ਸ਼ਰਮਾ ਜੀ ਕਿ ਤੁਸੀਂ ਮੌਕਾ ਦਿੱਤਾ ਔਰ ਪ੍ਰੋਗਰਾਮ 'ਚ ਸਾਂਝ ਬਣਾਉਣ ਦਾ ਇੱਕ ਸਬਬ ਬਣਾਇਆ ਮੈਨੂੰ। ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਨੂੰ ਮੇਰੇ ਸੁਣਨ ਵਾਲੇ ਸਰੋਤਿਆਂ ਦੇ ਰੂਬਰੂ ਕੀਤਾ। ਧੰਨਵਾਦ ਆਪ ਜੀ ਦਾ। ਜੀ ਮੱਲੀ ਸਾਹਿਬ, ਖਾਸੀ ਚਰਚਾ ਰਹੀ ਗਲੋਬਲੀ ਤੌਰ ਤੇ ਕੌਮਾਂਤਰੀ ਪੱਧਰ ਤੇ ਪਾਕਿਸਤਾਨ ਦੇ ਚੋਣ ਨਤੀਜਿਆਂ ਦੇ ਉੱਤੇ ਲੋਕਾਂ ਨੇ ਨਜ਼ਰਾਂ ਗੜੋਈ ਰੱਖੀਆਂ। ਨਤੀਜਿਆਂ ਨੇ ਬਹੁਤ ਕੁਝ ਸਾਬਤ ਕੀਤਾ, ਬਹੁਤ ਕੁਝ ਇਹ ਨਿਕਲ ਕੇ ਆਇਆ ਕਿ ਬੇਸ਼ੱਕ ਸਥਾਪਿਤ ਧਿਰਾਂ ਕਿੰਨੀਆਂ ਵੀ ਤਾਕਤਵਰ ਕਿਉਂ ਨਾ ਹੋਣ, ਮਾਫ ਕਰਨਾ, ਇੱਕ ਜਿਹੜਾ ਲੋਕਾਂ ਦੇ ਅੰਦਰ ਉਹ ਹੈ ਸੱਤਾ ਪਲਟਣ ਦਾ, ਵਿਰੋਧੀ ਧਿਰਾਂ ਨੂੰ ਪਾਸੇ ਕਰਨ ਦਾ, ਉਹ ਜ਼ਰੂਰ ਜਿਉਂਦਾ। ਪਰ ਉਹ ਉਸ ਲੈਵਲ ਤੱਕ ਨਹੀਂ ਜਾ ਸਕੀ ਉਹ ਜਦੋਜਹਿਦ ਜਿਸ ਲੈਵਲ ਤੇ ਜਾਣ ਦੇ ਲਈ ਉਹਨੂੰ ਹਕੂਮਤ ਦੇ ਵਿੱਚ ਆਉਣ ਦੇ ਲਈ ਮੈਜੋਰਟੀ ਚਾਹੀਦੀ ਹੈ। ਜਿਹੜੇ ਹੁਣ ਉੱਥੇ ਸਮੀਕਰਨ ਬਣੇ ਨੇ, ਜ਼ਰਦਾਰੀ ਫੈਮਿਲੀ, ਨਵਾਜ਼ ਸ਼ਰੀਫ ਫੈਮਿਲੀ, ਮੇਰਾ ਖਿਆਲ ਹੈ ਮਰੀਮ ਨਵਾਜ਼ ਸ਼ਾਇਦ ਪਹਿਲੇ ਪੰਜਾਬ ਦੇ ਮੁੱਖ ਮੰਤਰੀ ਹੋਣਗੇ। ਜੀ ਤੁਹਾਡੇ ਇਸ ਜਵਾਬ ਤੋਂ ਪਹਿਲਾਂ ਮੈਂ ਪਿਛਲਾ ਇਸ ਸਵਾਲ ਦਾ ਜਿਹੜਾ ਪੱਖ ਆ ਉਹਨੂੰ ਜ਼ਰਾ ਨਿਬੇੜਨਾ ਚਾਹਾਂਗਾ ਕਿ ਲੋਕਾਂ ਨੇ ਆਪਣੀ ਸਲਾਹ ਦਿੱਤੀ ਪਰ ਉਦਾਂ ਲੋਕਾਂ ਨੇ ਆਪਣਾ ਇਜ਼ਹਾਰ ਨਹੀਂ ਕੀਤਾ ਜਿੰਨੀ ਲੋੜ ਸੀਗੀ। ਲੋਕਾਂ ਨੇ ਕੀਤੀ ਸ਼ਰਮਾ ਜੀ, ਲੋਕ ਨਿਕਲੇ। ਹੁਣ ਓਨੀ ਗਿਣਤੀ ਤੱਕ ਜਾਣ ਨਾ ਦਿੱਤਾ ਗਿਆ, ਨਤੀਜੇ ਰੋਕ ਲਏ ਗਏ, ਨਤੀਜਿਆਂ ਨੂੰ ਬਦਲਿਆ ਗਿਆ, ਧਾਂਦਲੀ ਦੇ ਰੋਲੇ ਚੱਲਦੇ ਰਹੇ, ਪੁੱਛ ਪ੍ਰਤੀਤ ਕੋਈ ਨਹੀਂ ਕੀ ਹੋਈ। ਤੇ ਉਸ ਤੋਂ ਬਾਅਦ ਵੀ ਇਹ ਤੇ ਉਹ ਆ ਨਾ ਕਿ ਜਿਹੜਾ ਬਸ ਲਾਲਾ ਮੱਚ ਗਈ ਔਰ ਇੱਕ ਸਪੀਡ ਦੇ ਨਾਲ ਰਿਜ਼ਲਟ ਆਏ, ਜਿਹੜੇ ਬਦਲਣ ਦਾ ਮੌਕਾ ਹੀ ਨਹੀਂ ਲੱਭਾ, ਅਦਰਵਾਈਜ਼ ਸ਼ਾਇਦ ਨੱਪ ਦਿੱਤਾ ਜਾਂਦਾ। ਤੇ ਇਸ ਕਾਰਨ ਜਿਹੜੇ ਨਤੀਜੇ ਨਹੀਂ ਬਦਲੇ ਗਏ, ਇਹ ਤਾਂ ਸਾਬਤ ਹੁੰਦਾ ਹੈ ਨਾ ਕਿ ਹੇਰ ਫੇਰ ਹੋਈ। ਚਲੋ ਹੁਣ ਸਰਕਾਰੀ ਪੱਧਰ ਤੇ ਮੰਨਣ ਨਾ ਮੰਨਣ, ਦੁਨੀਆ ਤਾਂ ਮੰਨਦੀ ਹੈ ਨਾ, ਸਿਆਸੀ ਪਾਰਟੀਆਂ ਤੇ ਚੀਕਣ ਡਈਆਂ ਨੇ ਨਾ। ਅਗਰ ਉਹਨੂੰ ਬਿਲਕੁਲ ਨਿਊਟਰਲ ਨਿਆਂ ਵਾਲਾ ਕੰਮ ਹੋ ਜਾਂਦਾ ਤੇ ਫੇਰ ਤੇ ਧਰਮ ਤਖਤੇ ਨੇ ਜਿਹੜੇ ਉਹ ਬੜੇ ਬੜੇ ਢਹਿ ਗਏ ਸੀਗੇ। ਹਾਂਜੀ। ਅੱਛਾ, ਹੁਣ ਆ ਜਾਂਦੇ ਆ ਅੱਗੇ ਪਾਕਿਸਤਾਨੀ ਸਿਆਸਤ ਤੇ। ਤੁਸੀਂ ਆਖਿਆ ਕਿ ਪੰਜਾਬ ਦੀ ਜ਼ਰਦਾਰੀ ਖਾਨਦਾਨ ਜਾਂ ਮੁਸਲਿਮ ਲੀਗ ਨੂਨ, ਨਵਾਜ਼ ਸ਼ਰੀਫ ਉਹਨਾਂ ਦੀ ਸਿਆਸੀ ਪਾਰਟੀ ਦਾ ਤੁਸੀਂ ਹਵਾਲਾ ਦਿੱਤਾ ਤੇ ਅਰਜ਼ੋਈ ਇਹ ਹੈ ਕਿ ਇਸ ਮੁਲਕ ਦੇ ਉੱਤੇ ਪਹਿਲਾਂ ਹੁਕਮਰਾਨੀ ਕਿਹਨਾਂ ਦੀ ਸੀ? ਇਮਰਾਨ ਖਾਨ ਤੇ ਪਹਿਲੀ ਵਾਰ ਆਇਆ ਸੀ ਨਾ। ਉਸ ਤੋਂ ਪਹਿਲਾਂ ਕਿਹੜੀਆਂ ਸਿਆਸੀ ਪਾਰਟੀਆਂ ਰਾਜ ਕਰਦੀਆਂ ਰਹੀਆਂ? ਨਵਾਜ਼ ਸ਼ਰੀਫ ਖਾਨਦਾਨ ਔਰ ਬੇਨਜ਼ੀਰ ਪਰਿਵਾਰ ਆ ਜਿਹੜਾ ਉਹ। ਹੁਣ ਕੀ ਬਣਿਆ? ਇਮਰਾਨ ਖਾਨ ਨੂੰ ਜਦੋਂ ਡੇਗਣਾ ਸੀ ਤੇ ਉਦੋਂ ਕੀ ਹੋਇਆ? ਉਦੋਂ ਵੀ ਤੇ ਇਹਨਾਂ ਸਾਰੀਆਂ ਸਿਆਸੀ ਪਾਰਟੀਆਂ ਦਾ ਇਤਿਹਾਦ ਬਣਿਆ ਨਾ। ਇਤਿਹਾਦ ਬਣਿਆ ਔਰ ਇਤਿਹਾਦ ਬਣਨ ਤੋਂ ਬਾਅਦ ਉਹਦੀ ਸਰਕਾਰ ਡੇਗ ਦਿੱਤੀ ਗਈ। ਇਤਿਹਾਦ ਤੋਂ ਬਾਅਦ ਫਿਰ ਚੋਣਾਂ ਹੋਈਆਂ। ਇਹ ਤੇ ਸਮਝ ਲਓ ਕਿ ਥੋੜੇ ਜਿਹੇ ਮੁੱਖ ਮੰਤਰੀ, ਜ਼ਰਾ ਥੋੜੇ ਜਿਹੇ ਵੀ ਨਹੀਂ ਮੈਂ ਕਹਿੰਦਾ, ਕਹਿ ਲਵੋ ਕਿ ਲੋੜ ਦੇ ਮੁਤਾਬਕ ਕੁਛ ਬਦਲੇ ਨੇ। ਇਤਿਹਾਦ ਤੇ ਉਹੀ ਹੈ ਜਿਹੜਾ ਪਹਿਲਾਂ ਸੀਗਾ, ਹੁਣ ਵੀ ਹੈ। ਪਹਿਲਾਂ ਵੀ ਜਿਹੜਾ ਹੈ ਉਹ ਸੈਂਟਰ ਦੇ ਵਿੱਚ ਸ਼ਹਿਬਾਜ਼ ਸ਼ਰੀਫ ਹੁਣੇ ਪ੍ਰਾਈਮ ਮਿਨਿਸਟਰ ਸਨ। ਹੁਣ ਵੀ ਮੇਰਾ ਖਿਆਲ ਹੈ ਕਿ ਅਗਲੇ ਹਫ਼ਤੇ ਖਬਰ ਸਾਹਮਣੇ ਆ ਜਾਏਗੀ, ਕਿਉਂਕਿ ਉਮੀਦ ਕੀਤੀ ਜਾ ਰਹੀ ਹੈ ਕਿ ਨੈਸ਼ਨਲ ਅਸੈਂਬਲੀ ਦਾ ਇਕੱਠ ਹੈ ਜਿਹੜਾ ਉਹ 29 ਫਰਵਰੀ ਨੂੰ ਸੱਦਿਆ ਜਾ ਰਿਹਾ। ਨਵਾਜ਼ ਸ਼ਰੀਫ ਹੋਣੇ ਹੋਣਗੇ। ਸੈਂਟਰਲ 'ਚ ਲੈਣ ਦੇਣ ਕੀ ਹੋਈ ਇਹਨੂੰ ਤੇ ਅੱਗੇ ਚਰਚਾ ਕਰਾਂਗੇ। ਤੁਹਾਡਾ ਹੁਣ ਸਵਾਲ ਦਾ ਜਿਹੜਾ ਨੱਕਾ ਸੀਗਾ ਕਿ ਮਰੀਮ ਨਵਾਜ਼ ਹੋਣੇ ਨੇ ਜਿਹੜੇ ਉਹ ਪਾਕਿਸਤਾਨ ਦੀ ਪਹਿਲੀ ਕਹਿ ਲਵੋ ਕਿ ਲੇਡੀਜ਼ CM ਬਣਨ ਜਾ ਰਹੀ ਪੰਜਾਬ ਦੀ। ਹਾਂਜੀ ਜੀ, ਬਿਲਕੁਲ ਠੀਕ ਹੈ। ਇਹ ਇਤਿਹਾਸ ਹੈ, ਇਹ ਤਾਰੀਖ ਹੈ, ਇਹ ਹਿਸਟਰੀ ਹੈ।
ਕਿ ਇਸ ਤੋਂ ਪਹਿਲਾਂ 1947 ਤੋਂ ਲੈ ਕੇ ਅੱਜ ਤੱਕ ਪੰਜਾਬ ਨੂੰ ਕੋਈ ਫੀਮੇਲ ਸੀਐਮ ਨਹੀਂ ਨਸੀਬ ਹੋਈ, ਕੋਈ ਲੇਡੀਜ਼ ਸੀਐਮ ਨਹੀਂ ਬਣੀ ਪੰਜਾਬ 'ਚ। ਜੀ ਅੱਛਾ ਜੀ, ਹੁਣ ਅਗਲੀ ਗੱਲ, ਮਰੀਮ ਨਵਾਜ਼ ਹੋਣੇ ਇਸ ਤੋਂ ਪਹਿਲਾਂ ਉਹ ਕਦੀ ਮਿਨਿਸਟਰ ਰਹੀਆਂ, ਕਦੀ ਚੋਣਾਂ ਜਿੱਤੀਆਂ ਨਹੀਂ, ਕੋਈ ਸਿਆਸੀ ਸੇਵਾ ਕੀਤੀ, ਕੋਈ ਸਿਆਸੀ ਜ਼ਿੰਮੇਵਾਰੀ ਨਿਭਾਈ ਹੋਏ, ਕੋਈ ਪਾਰਟੀ 'ਚ ਇਮਰਾਨ ਖਾਨ ਦੇ ਖਿਲਾਫ ਦੂਜੇ ਤੀਜੇ ਦੇ ਖਿਲਾਫ ਤਕਰੀਰਾਂ ਕਰਨ ਤੋਂ ਅੱਡ ਕੋਈ ਪੋਲੀਟੀਕਲ ਸੇਵਾ ਉਹਨਾਂ ਦੀ ਹੋਵੇ, ਕੋਈ ਜ਼ਿੰਮੇਵਾਰੀ ਉਹਨਾਂ ਨੇ ਨਿਭਾਈ ਹੋਏ ਕਿ ਇਹ ਫਲਾਂ ਮਹਿਕਮੇ ਦੀ ਮਿਨਿਸਟਰ ਸਨ ਔਰ ਉਸ ਮਹਿਕਮੇ ਦੇ ਵਿੱਚ ਇਨਕਲਾਬ ਆ ਗਿਆ। ਸੋ ਸਿਆਸੀ ਸੇਵਾ, ਸਿਆਸੀ ਤਜਰਬਾ ਜਿਹੜਾ ਇਹ ਵੀ ਇੱਕ ਅਹਿਮੀਅਤ ਰੱਖਦਾ ਆ। ਹਾਂ, ਇੱਕ ਲੇਬਲ ਕਿ ਸਿਰਫ ਨਵਾਜ਼ ਸ਼ਰੀਫ ਦੀ ਧੀ ਹੋਣਾ ਕੋਈ ਕਮਾਲ ਹੈ, ਤੇ ਬਦਕਿਸਮਤੀ ਦੇ ਨਾਲ ਜਿਹੜੀ ਮਾਰੂਸੀ ਸਿਆਸਤ, ਖਾਨਦਾਨੀ ਸਿਆਸਤ ਆ, ਉਹ ਤਾਂ ਪਹਿਲਾਂ ਵੀ ਇਸ ਮੁਲਕ ਨੂੰ ਚੱਟ ਚੁੱਕੀ, ਉਹ ਤਾਂ ਪਹਿਲਾਂ ਵੀ ਇੱਥੇ ਬਥੇਰਾ ਬਲਡੋਜ਼ਰ ਫਿਰ ਗਿਆ, ਉਹ ਤਾਂ ਪਹਿਲਾਂ ਵੀ ਉਹ ਸਿਰਫ ਕਹਿ ਲਵੋ ਕਿ ਪਹਿਲਾਂ ਜ਼ੁਲਫਕਾਰ ਅਲੀ ਭੱਟੋ ਸੀ, ਫਿਰ ਉਸ ਤੋਂ ਬਾਅਦ ਜਿਹੜੇ ਨੇ ਅਗਲੇ ਆਏ, ਜ਼ੁਲਫਕਾਰ ਅਲੀ ਭੱਟੋ ਤੋਂ ਬਾਅਦ ਉਹਦੀ ਧੀ ਆਈ, ਉਹਦੀ ਧੀ ਤੋਂ ਬਾਅਦ ਉਹਦਾ ਜਵਾਈ ਆਇਆ, ਜਵਾਈ ਤੋਂ ਬਾਅਦ ਹੁਣ ਬਿਲਾਵਲ ਜਿਹੜਾ ਉਹ ਪਰ ਤੋਲਣ ਡਿਆ ਆ। ਇਸ ਤਰ੍ਹਾਂ ਹੀ ਪਹਿਲਾਂ ਸ਼ਰੀਫ ਖਾਨਦਾਨ ਸੀਗੇ, ਉਹ ਬਾਹਰ ਗਏ ਤੇ ਮੁਸਲਿਮ ਲੀਗ ਕਾਫ ਵਾਲੇ ਆ ਗਏ, ਚੌਧਰੀ ਸ਼ੁਜਾਤ ਹੁਸੈਨ ਜਿਹੜੇ ਪਹਿਲਾਂ ਇਹਨਾਂ ਦਾ ਹਿੱਸਾ ਸਨ ਗੁਜਰਾਤ ਤੋਂ, ਉਹ ਗਏ। ਉਸ ਤੋਂ ਬਾਅਦ ਫਿਰ ਬੇਨਜ਼ੀਰ ਕਤਲ ਹੋ ਗਈ, ਬੇਨਜ਼ੀਰ ਆ ਗਈ, ਬੇਨਜ਼ੀਰ ਦੀ ਸਿਆਸੀ ਪਾਰਟੀ ਆ ਗਈ, ਜ਼ਰਦਾਰੀ ਹੁਣੇ ਪ੍ਰੈਜ਼ੀਡੈਂਟ ਬਣ ਗਏ। ਜ਼ਰਦਾਰੀ ਦੇ ਦੌਰ 'ਚ ਨਫ਼ਰਤ ਇੰਨੀ ਕਿ ਖਿਲਰੀ, ਲੋਕਾਂ ਦੇ ਰੋਜ਼ਗਾਰ ਬੰਦ, ਪੰਜਾਬ 'ਚ ਮਿਲਾਂ ਲੂਮਾ ਬੰਦ, ਬਿਜਲੀ ਨਾ ਲੱਭੀ, ਉਹ ਨਫ਼ਰਤ ਦੇ ਨਾਲ ਫਿਰ ਉਹਨਾਂ ਨੂੰ ਹਟਾਇਆ ਗਿਆ। ਰਾਜ ਤੇ ਕੌਣ ਆਏ? ਜਦੋਂ ਜ਼ਰਦਾਰੀ ਹੋਣੇ ਵੀ ਸਨ, ਪੰਜਾਬ 'ਚ ਕਿਹਨਾਂ ਦੀ ਸਰਕਾਰ ਸੀ? ਮੁਸਲਿਮ ਲੀਗ ਨੂਨ ਦੀ, ਨਵਾਜ਼ ਸ਼ਰੀਫ ਹੋਣਾ ਦੀ। ਸੋ ਇਹ ਤੁਸੀਂ ਅੰਦਾਜ਼ਾ ਕਰੋ ਕਿ ਇਹ ਕੋਈ ਲਗਭਗ 15-20 ਸਾਲ ਤੋਂ ਪੰਜਾਬ ਤੇ ਰਾਜ ਹੈ। ਹੁਣ ਪੰਜਾਬ ਦੇ ਦੱਖਣੀ ਪਾਸੇ ਚਲੇ ਜਾਓ, ਉੱਥੇ ਸਰਾਈ ਕੀ ਸੂਬਾ ਬਣਾਉਣ ਦੀਆਂ ਮੰਗਾਂ ਜਿਹੜੀਆਂ ਉਹ ਚੱਲ ਰਹੀਆਂ ਜੀ, ਆਵਾਜ਼ਾਂ ਤੇ ਚੁੱਕੀਆਂ ਜਾ ਰਹੀਆਂ ਨਾ। ਉਹਨਾਂ ਲੋਕਾਂ ਦਾ ਇਹ ਕਹਿਣਾ ਹੈ ਕਿ ਸਿਰਫ ਪੰਜਾਬ ਲਾਹੌਰ ਹੀ, ਨੋ ਡਾਊਟ ਲਾਹੌਰ ਵਰਗਾ ਕੋਈ ਸ਼ਹਿਰ ਨਹੀਂ, ਜਿੰਨੀ ਉੱਥੇ ਟਰਾਂਸਪੋਰਟ ਦੀ ਸਹੂਲਤ, ਸੜਕਾਂ ਦਾ ਜਾਲ, ਬਾਕੀ ਸਾਰਾ ਠੀਕ ਹੈ। ਬਾਕੀ ਪੰਜਾਬ ਦਾ ਵੀ ਤੇ ਸ਼ਰਮਾ ਜੀ ਇੰਨਾ ਹੱਕ ਹੈ ਨਾ ਕਿ ਉੱਥੇ ਲੋਕਾਂ ਨੂੰ ਉਹਨਾਂ ਦੇ ਇਲਾਕੇ ਦੇ ਵਿੱਚ ਹਸਪਤਾਲ ਦਿੱਤਾ ਜਾਏ, ਉਹਨਾਂ ਨੂੰ ਉੱਥੇ ਬਾਕਾਇਦਾ ਸਕੂਲ ਦਿੱਤਾ ਜਾਏ, ਬੱਚਿਆਂ ਨੂੰ ਕਾਲਜ ਦਿੱਤਾ ਜਾਏ। ਯੂਨੀਵਰਸਿਟੀ ਹੈ ਜਿਹੜੀ ਉਹ ਹਰ ਜ਼ਿਲ੍ਹੇ ਦੇ ਵਿੱਚ ਇੱਕ ਇੱਕ ਬਣਨੀ ਚਾਹੀਦੀ, ਬਣ ਗਈ। 36 ਜ਼ਿਲ੍ਹੇ ਸਨ ਜਿਹੜੇ ਹੁਣ ਵੱਧ ਕੇ ਤੇ ਮੇਰਾ ਖਿਆਲ ਕੋਈ 38-40 ਤੱਕ ਅਪੜ ਗਏ ਨੇ ਜਾਂ ਅਪੜਨ ਡੇ ਨੇ। ਬਹੁਤ ਸਾਰੇ ਸ਼ਹਿਰ ਸਨ ਜਿਹੜੇ ਉਹਨਾਂ ਨੂੰ ਮੈਟਰੋਪੋਲੀਟਨ ਦਾ ਦਰਜਾ ਲੱਭ ਗਿਆ ਕਿ ਯੂਨੀਵਰਸਿਟੀਆਂ ਉੱਥੇ ਸਟੇਟ ਯੂਨੀਵਰਸਿਟੀ ਬਣ ਗਈ। ਅੱਜ ਵੀ ਪੰਜਾਬ ਯੂਨੀਵਰਸਿਟੀ ਲਾਹੌਰ 'ਚ ਜਾ ਕੇ ਲੋੜ ਵੇਖੋ, ਉਹ ਕਾੜੇ ਦਾ ਬੱਚਾ, ਉਹ ਬਹਾਵਲਪੁਰ ਦਾ ਬੱਚਾ, ਬੇਸ਼ੱਕ ਬਹਾਵਲਪੁਰ ਯੂਨੀਵਰਸਿਟੀ ਹੈ ਕਿ ਯੂਨੀਵਰਸਿਟੀ ਕਿੰਨਾ ਲੋੜ ਆ ਜਿਹੜਾ ਉਹ ਚੁੱਕੇਗੀ। ਇਸੇ ਤਰ੍ਹਾਂ ਮੁਜ਼ੱਫਰਗੜ੍ਹ ਦੀ ਗੱਲ ਕਰ ਲਵੋ, ਬਹਾਵਲ ਨਗਰ ਦੀ ਗੱਲ ਕਰ ਲਵੋ, ਲਈਏ ਦੀ ਕਰ ਲਓ, ਥਲ ਦੀ ਕਰ ਲਓ, ਇੱਥੇ ਦੇ ਬੱਚੇ ਕਿੱਥੇ ਜਾਣਗੇ? ਉਹ ਪੜ੍ਹਨ ਲਈ ਇੱਧਰ ਹੀ ਆਣਗੇ ਨਾ। ਸੋ ਜਾਂ ਹੋਸਟਲ 'ਚ ਰਹਿਣਗੇ। ਇਸੇ ਤਰ੍ਹਾਂ ਜਦੋਂ ਚੰਗਾ ਹਸਪਤਾਲ ਆ ਜਿਹੜਾ ਉਹ ਨਹੀਂ ਹੋਏਗਾ, ਔਰ ਇੱਕ ਸ਼ਹਿਰ ਦੇ ਵਿੱਚ ਜੇ ਤੁਸੀਂ ਇੱਕ ਬਣਾ ਵੀ ਦਿੱਤਾ ਆ, ਕਿੰਨਾ ਕੁ ਲੋਡ ਚੱਲੇਗਾ? ਬਿਲਕੁਲ। ਸੋ ਡਿਵੈਲਪਮੈਂਟ ਆ ਜਿਹੜੀ ਉਹਨੂੰ ਵੇਖਣਾ ਚਾਹੀਦਾ ਹੈ, ਉਹ ਕਿੰਨਾ ਦਾ ਰਾਜ ਸੀ, ਕਿੰਨੀ ਹੋਈ, ਕਿੱਦਾਂ ਹੋਈ। ਸੋ ਮੁਖੜਾ ਕਹਿ ਲਓ ਕਿ ਮੁਖੜਾ ਜਿਹੜਾ ਮੁੱਖ ਮੰਤਰਾ ਜਿਹੜਾ ਉਹ ਬਦਲ ਕੇ ਇੱਕ ਨਵਾਂ ਸਾਹਮਣੇ ਤੁਸੀਂ ਲੈ ਆਵੋ ਕਿ ਇਹ ਜੀ ਹੁਣ ਹੋਣ ਲੱਗਾ। ਤਾਰੀਖ ਇਹ ਜ਼ਰੂਰ ਲਿਖੀ ਜਾਏਗੀ ਕਿ ਸੀਐਮ ਨੇ ਜਿਹੜੀਆਂ ਉਹ ਮਰੀਮ ਨਵਾਜ਼ ਹੋਣੇ ਸਨ, ਪਹਿਲੀ ਲੇਡੀ ਸੀਐਮ ਸੀਗੀ, ਪਰ ਇਹ ਸਵਾਲ ਤੇ ਆਪਣੇ ਤਾਂ ਨਾ ਲੋਕਾਂ ਨੂੰ ਡਿਲੀਵਰ ਕੀ ਹੋਇਆ। ਜੀ ਬਿਲਕੁਲ, ਆਪਾਂ ਇਸੇ ਚਰਚਾ ਨੂੰ ਕੰਟੀਨਿਊ ਰੱਖਾਂਗੇ ਮਲੀ ਸਾਹਿਬ, ਤੇ ਨਾਲ ਹੀ ਆਪਾਂ ਸਰੋਤਿਆਂ ਨੂੰ ਵੀ ਕਹਿੰਦੇ ਕਿ ਕਿਸਾਨੀ ਮੋਰਚੇ ਦੇ ਬਾਬਤ ਤੁਸੀਂ ਕੋਈ ਆਪਣੀ ਟਿੱਪਣੀ ਕਰਨਾ ਚਾਹੁੰਦੇ ਆ, ਉੱਥੋਂ ਦੇ ਹਾਲਾਤਾਂ ਬਾਰੇ ਕੋਈ ਗੱਲ ਕਰਨਾ ਚਾਹੁੰਦੇ ਆ, ਉਹ ਵੀ ਤੁਸੀਂ ਕਰ ਸਕਦੇ ਹੋ। ਤੇ ਆਪਾਂ ਚਰਚਾ ਕਰ ਰਹੇ ਹਾਂ ਪਾਕਿਸਤਾਨ ਦੇ ਚੋਣ ਨਤੀਜੇ ਦੇ, ਉਸ ਤੋਂ ਬਾਅਦ ਕਿਸਾਨੀ ਅੰਦੋਲਨ ਤੇ ਵੀ ਆਵਾਂਗੇ ਆਪਾਂ। 408-272 ਸਟੂਡੀਓ ਦਾ ਨੰਬਰ ਹੈ, ਤੇ ਆਪਣੇ ਨਾਲ ਆਪਣੇ ਕਾਲਰ ਜੁੜ ਚੁੱਕੇ ਨੇ ਜੀਤ ਸਿੰਘ, ਉਹਨਾਂ ਦੀ ਰਾਏ ਨੂੰ ਵੀ ਪ੍ਰੋਗਰਾਮ ਦੇ ਵਿੱਚ ਆਪਾਂ ਸ਼ਾਮਲ ਕਰਦੇ ਹਾਂ। ਜੀਤ ਸਿੰਘ ਜੀ ਸਤਿ ਸ੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਸਤਿ ਸ੍ਰੀ ਅਕਾਲ ਜੀ ਮੱਲੀ ਸਾਹਿਬ, ਪ੍ਰਵੀਨ ਜੀ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ। ਹੋਰ ਕੀ ਹਾਲ ਹੈ ਮੱਲੀ ਸਾਹਿਬ? ਠੀਕ ਠਾਕ? ਜੀ ਰੱਬ ਦੀ ਬੜੀ ਮਿਹਰ, ਰੱਬ ਦੀ ਬੜੀ ਮਿਹਰ ਹੈ। ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਜੀ ਸਾਹਿਬ ਵੱਲੋਂ ਜੀ। ਹਾਂਜੀ, ਪਹਿਲਾਂ ਤਾਂ ਆਪਾਂ ਪਾਕਿਸਤਾਨ ਦੇ ਮੁੱਦਿਆਂ ਤੇ ਗੱਲ ਕਰ ਲਈਏ। ਬੜੀ ਆਸ ਸੀਗੀ ਵੀ ਇਮਰਾਨ ਖਾਨ ਸਾਹਿਬ ਦੁਆਰਾ ਬਣ ਗਏ। ਅੱਛਾ ਜੀ। ਪਰ ਉਹ ਨਹੀਂ ਬਣੇ ਤੇ ਬੜੀ ਸਾਨੂੰ ਵੀ ਸਾਡਾ ਥੋੜਾ ਮਨ ਖਰਾਬ ਹੋਇਆ ਵੀ ਚਲੋ ਜਿਨ੍ਹਾਂ ਨੇ ਸਾਡੇ ਵਾਸਤੇ ਇੰਨਾ ਕੁਛ ਕੀਤਾ, ਸਾਡੇ ਗੁਰਧਾਮਾਂ ਦੇ ਦਰਸ਼ਨ ਕਰਵਾਏ, ਸਾਨੂੰ ਇੰਨਾ ਰਾਹ ਖੋਲਿਆ ਹੈ ਨਾ ਜੀ, ਤਾਂ ਬੜਾ ਮਨ ਥੋੜਾ ਜਿਹਾ ਸਾਥ ਲੱਗਿਆ। ਤੇ ਮੱਲੀ ਸਾਹਿਬ ਇੱਕ ਸਵਾਲ ਹੈ ਮੇਰਾ ਵੀ, ਤੁਹਾਡੇ ਵੱਲ ਵੀ ਏਦਾਂ ਹੀ ਖੇਤੀਬਾੜੀ ਦੇ ਏਦਾਂ ਰੌਲੇ ਪਸਲੇ ਚੱਲਦੇ ਆ ਕਿ ਜਾਂ ਸਾਡੇ ਵੱਲ ਹੀ ਏਦਾਂ ਜ਼ਿਆਦਾ ਚੱਲਦੇ ਆ? ਸਾਡੇ ਵਾਲੇ ਪਾਸੇ ਤੇ ਜੀ ਹਨੇਰ ਆਇਆ ਪਿਆ ਹਾਊਸਿੰਗ ਸੁਸਾਇਟੀਆਂ ਦਾ। ਉਹ ਜ਼ਮੀਨ ਜਿਹੜੀ ਭਰਵਾਂ ਝਾੜ ਦਿੰਦੀ ਸੀਗੀ ਚੌਲਾਂ ਦਾ, ਕਣਕ ਦਾ, ਉੱਥੇ ਜਾਂ ਤਾਂ ਇੰਡਸਟਰੀਅਲ ਜ਼ੋਨ ਬਣਨ ਡੇ ਨੇ ਜਾਂ ਹਾਊਸਿੰਗ ਸੁਸਾਇਟੀਆਂ ਬਣਨ ਡਈਆਂ ਨੇ। ਤੇ ਐਵੇਂ ਤਾਂ ਨਹੀਂ ਕਿ ਪੰਜਾਬ ਸਾਡਾ ਜਿਹੜਾ ਉਹ ਪਤਾ ਨਹੀਂ ਟਨਾਂ ਦੇ ਹਿਸਾਬ ਦੇ ਨਾਲ ਕਣਕ ਬਾਹਰੋਂ ਮੰਗਵਾਉਣ ਡਿਆ ਤੇ ਚੌਲ ਬਾਹਰੋਂ ਮੰਗਵਾਉਣ ਡਿਆ। ਉੱਥੇ ਦਾ ਕਿਸਾਨ ਆ ਜਿਹੜਾ ਉਹਨੂੰ ਵੈਸੇ ਨਹੀਂ ਉੱਠਣ ਦਿੱਤਾ ਜਾਂਦਾ। ਤੇ ਨਾ ਸੱਚੀ ਗੱਲ ਹੈ ਕਿ ਉਹ ਤੇ ਇਦਾਂ ਉੱਠਿਆ। ਇਹ ਤੇ
ਤੁਹਾਡੇ ਵਾਲੇ ਪਾਸੇ ਜਿਹੜੇ ਜਾਗਦੇ ਜ਼ਮੀਰ ਔਰ ਲੋਕਾਂ ਦਾ ਬਾਹਰ ਨਿਕਲਣਾ ਔਰ ਕਿਸਾਨਾਂ ਦਾ ਬਾਹਰ ਨਿਕਲਣਾ ਇਹ ਕਿਸੇ ਬਹੁਤ ਵੱਡੇ ਇਨਕਲਾਬ ਦੀ ਦੱਸ ਪਾ ਰਿਹਾ। ਐਲਾਨਤੀ ਤੌਰ ਤੇ ਉਦੋਂ ਕਿਸਾਨ ਜ਼ਰੂਰ ਬਾਹਰ ਵੇਖੇ ਜਦੋਂ ਸ਼ੂਗਰ ਮਿੱਲਾਂ ਨੇ ਜਿਹੜੀਆਂ ਉਹਨਾਂ ਦਾ ਗੰਨਾ ਲੈ ਲੈਂਦੀਆਂ, ਪੈਸੇ ਨਹੀਂ ਦਿੰਦੀਆਂ। ਉਹ ਤਾਂ ਇੱਧਰ ਵੀ ਜਦੋਂ ਸਰਕਾਰ ਵੱਲੋਂ ਮੁੱਲ ਆ ਜਿਹੜਾ ਉਹ ਫਸਲ ਦਾ ਜਿਹੜਾ ਘੱਟ ਰੱਖਿਆ ਜਾਂਦਾ, ਖਾਦ, ਬਿਜਲੀ, ਪਾਣੀ, ਪੀਟਰ, ਡੀਜ਼ਲ ਸਭ ਮਹਿੰਗਾ ਹੁੰਦਾ, ਉਦੋਂ ਕਿਸਾਨ ਕਿਤੇ ਬਾਹਰ ਵੇਖਨੇ। ਉਹ ਫਿਰ ਇੱਕ ਸਮਝੌਤਾ ਜਿਹਾ ਹੁੰਦਾ ਹੈ, ਕੰਮ ਮੁੱਕ ਜਾਂਦਾ ਆ, ਉਹਨਾਂ ਨੂੰ ਲੋਲੀਪੌਪ ਦੇ ਦਿੱਤਾ ਜਾਂਦਾ ਆ ਬਗੈਰ ਸੂਦ ਤੋਂ ਕਰਜ਼ਿਆਂ ਦਾ ਤੇ ਕਦੀ ਕੋਈ ਥੋੜੀ ਜਿਹੀ ਗ੍ਰਾਂਟ ਦਾ, ਤੇ ਕਿਸਾਨ ਹੁਣ ਕਿੰਨਾ ਕੁ ਚਿਰ ਉੱਥੇ ਬੈਠੇ ਰਹਿਣ। ਇਹ ਤੇ ਧਰਨਾ ਜਿਹੜਾ ਇਹ ਇਨਕਲਾਬੀ ਧਰਨੇ ਨੇ, ਤਗੜੇ ਧਰਨੇ ਨੇ। ਇੱਥੇ ਤੇ ਲੰਗਰ ਸੇਵਾ ਜਿਹੜੀ ਉਹ ਚੱਲ ਰਹੀ ਹੈ। ਸਾਡੇ ਵਾਲੇ ਪਾਸੇ ਮਾਫੀ ਦੇ ਨਾਲ ਇਹੋ ਜਿਹਾ ਤਗੜਾ ਇਨਕਲਾਬ ਮੈਂ ਨਹੀਂ ਵੇਖਿਆ। ਕਹਿੰਦੇ ਨੇ ਕਿ ਭੱਟੋ ਦੌਰ ਦੇ ਵਿੱਚ ਆਇਆ ਸੀਗਾ, ਉਦੋਂ ਕਿਸਾਨ ਧਰਨੇ ਹੋਏ ਸਨ, ਔਰ ਟੋਬਾ ਟੇਕ ਸਿੰਘ ਵਾਲੇ ਪਾਸੇ, ਗੋਜਰੇ ਵਾਲੇ ਪਾਸੇ ਇੱਥੇ ਹੋਏ ਸੀ। ਔਰ ਪਾਕਿਸਤਾਨ ਦੇ ਪਹਿਲੇ ਕੰਪੇਅਰ ਤਾਰਕ ਅਜ਼ੀਜ਼ ਸਾਹਿਬ ਨੇ ਜਿਹੜੇ ਉਹਨਾਂ ਉੱਥੇ ਜਾ ਕੇ ਤਕਰੀਰ ਕੀਤੀ ਸੀ, ਜਿਹਦੇ ਤੋਂ ਬਾਅਦ ਉਹਨਾਂ ਨੂੰ ਟੀਵੀ ਤੋਂ ਵੀ ਹਟਾ ਦਿੱਤਾ ਗਿਆ ਔਰ ਕੈਦ ਵੀ ਕਰ ਲਿਆ ਗਿਆ। ਔਰ ਜ਼ੁਲਫਕਾਰ ਅਲੀ ਭੱਟੋ ਜਿਹੜਾ ਉਦੋਂ ਪਾਕਿਸਤਾਨ ਦਾ ਹਾਕਮ ਸੀਗਾ ਜਾਂ ਪ੍ਰਧਾਨ ਸੀਗਾ, ਉਹਦੇ ਵੱਲੋਂ ਸੁਨਾਹ ਵੀ ਭੇਜੇ ਗਏ। ਉਹ ਅੱਜ ਤੱਕ ਚਰਚਿਆਂ 'ਚ ਹੈ। ਉਹ ਜਿਹੜਾ ਕਿਸਾਨ ਅੰਦੋਲਨ ਆ ਉਹ ਅੱਜ ਤੱਕ ਸਾਨੂੰ ਬਜ਼ੁਰਗਾਂ ਕੋਲੋਂ ਸੁਣਨ ਨੂੰ ਮਿਲਦਾ ਆ। ਜੀ ਠੀਕ ਹੈ ਜੀ, ਠੀਕ ਹੈ, ਧੰਨਵਾਦ ਜੀ। ਹੁਣ ਆਪਾਂ ਆਪਣੇ ਵਾਲੇ ਪਾਸੇ ਦੀ ਵੀ ਗੱਲ ਕਰ ਲਈਏ। ਆਓ ਜੀ, ਇੱਧਰ ਵੀ ਆ ਜਾਓ, ਕੋਈ ਨਾ। ਤੇ ਮੈਂ ਕਹਿਣ ਲੱਗਿਆ ਸੀ ਵੀ ਆ ਹੁਣ ਜੋ ਭਾਣਾ ਵਰਤਿਆ ਉੱਥੇ ਜੋ ਇੰਨਾ ਕੁਝ ਹੋਇਆ, ਇਹ ਗਰੀਬ ਬੰਦਾ ਹੀ ਕਿਉਂ ਮਰਦਾ ਅੰਦੋਲਨਾਂ 'ਚ? ਵੱਡੇ ਜਿਹੜੇ ਸਰਮਾਏਦਾਰ ਲੋਕ ਆ ਜਾਂ ਵੱਡੇ ਆਗੂ ਆ, ਇਹ ਬਚ ਜਾਂਦੇ ਆ, ਕਿਉਂ ਬਚ ਜਾਂਦੇ ਆ? ਦੇਖੋ ਜੀ, ਜਿਹੜੀਆਂ ਜਦੋਂ ਲੋਕ ਉੱਠਦੇ ਆ ਨਾ, ਲੋਕ ਸੰਘਰਸ਼ ਦੇ ਵਿੱਚ ਜਗਜੀਤ ਜੀ ਹਮੇਸ਼ਾ ਲੋਕ ਹੀ ਕੁਰਬਾਨੀਆਂ ਦਿੰਦੇ ਆ। ਤੁਸੀਂ ਕਿਹੜਾ ਮਰਜ਼ੀ ਸੰਘਰਸ਼ ਚੱਕ ਲਓ, ਤੁਸੀਂ ਲੋਕ ਹੀ ਮੂਹਰੇ ਹੁੰਦੇ ਆ। ਆਪਾਂ ਜਿਵੇਂ ਪਹਿਲਾਂ ਵੀ ਇੱਕ ਦਿਨ ਚਰਚਾ ਕਰ ਰਹੇ ਸੀ, ਰਾਜ ਕਰਨਵੀਰ ਸਿੰਘ ਜੀ, ਚਾਬੀਆਂ ਦਾ ਮੋਰਚਾ, ਨਨਕਾਣਾ ਸਾਹਿਬ ਦਾ ਮੋਰਚਾ, ਗੁਰੂ ਕਾ ਬਾਗ ਮੋਰਚਾ, ਜੈਤੋ ਦਾ ਮੋਰਚਾ, ਕੋਈ ਮੋਰਚਾ ਚੱਕ ਲਓ, ਲੋਕਾਂ ਨੇ, ਆਮ ਸਿੱਖਾਂ ਨੇ, ਪੰਜਾਬੀਆਂ ਨੇ, ਇਹਨਾਂ ਨੇ ਕੁਰਬਾਨੀਆਂ ਕੀਤੀਆਂ ਜੀ। ਲੀਡਰ ਤਾਂ ਤੁਹਾਨੂੰ ਪਤਾ ਹੀ ਹੈ, ਫਿਰ ਕਈ ਵਾਰੀ ਉਸ ਵਲੇਟੇ ਦੇ ਵਿੱਚ ਨਹੀਂ ਆਉਂਦੇ। ਪਰ ਇੱਥੇ ਮੈਂ ਇੱਕ ਗੱਲ ਥੋੜੀ ਜਿਹੀ ਦੱਸ ਦਿੰਦਾ ਤੁਹਾਨੂੰ, ਜਿਹੜੇ ਜ਼ਮੀਨੀ ਹਾਲਾਤ ਆ ਉਹ ਇਹ ਹੈ ਕਿ ਜੇ ਕਹਿੰਦੇ ਵੀ ਪੰਧੇਰ ਸਾਹਿਬ ਤੇ ਡੱਲੇਵਾਲ ਸਾਹਿਬ ਮੂਹਰੇ ਨਾ ਹੁੰਦੇ ਜਦੋਂ ਤੋੜਨ ਗਏ ਬੈਰੀਕੇਡਸ, ਤਾਂ ਨੁਕਸਾਨ ਹੋ ਸਕਦਾ ਹੋਰ ਵੀ ਹੋ ਜਾਂਦਾ। ਪਰ ਨੁਕਸਾਨ ਜਿੰਨਾ ਕੁ ਉਹਦਾ ਬਾਅਦ ਨਾਂ ਨਹੀਂ ਕਿਸੇ ਦਾ ਲੈ ਰਹੇ ਆਪਾਂ, ਨਾਂ ਨਹੀਂ ਕਿਸੇ, ਆਪਾਂ ਵੈਸੇ ਗੱਲ ਕਰ ਰਹੇ ਵੀ ਜਥੇਬੰਦੀਆਂ ਕਿਉਂ ਵੱਡੇ ਲੋਕ ਉਹਨਾਂ ਦੇ ਕਿਉਂ ਨਹੀਂ? ਵੇਖੋ ਗਰੀਬ ਬੰਦਾ ਮਰਦਾ ਜੀ। ਹੁਣ ਗਰੀਬ ਬੰਦੇ ਮਰ ਗਏ, 2-4 ਦਿਨ ਮੀਡੀਆ ਜਾਊਗਾ, ਰੌਲਾ ਪਊਗਾ, ਜੇ ਹੋਊਗਾ ਉਹ ਹੋਊਗਾ, ਕੋਈ ਗੱਲਾਂ ਵਿੱਚੋਂ ਪੁੱਠੀਆਂ ਸਿੱਧੀਆਂ ਨਿਕਲਣੀਆਂ, ਕੰਮ ਠੱਪ ਹੋ ਜਾਣਾ। ਨੁਕਸਾਨ ਕਿਹਦਾ ਹੋਣਾ ਆ? ਪਰਿਵਾਰ ਦਾ ਹੋਣਾ, ਮਾਤੜ ਦਾ। ਬਿਲਕੁਲ ਪਰਿਵਾਰ ਦਾ, ਮਾਤੜ ਦਾ ਹੋਣਾ ਜੀ। ਕਿਸੇ ਦਾ ਕੋਈ ਨੁਕਸਾਨ ਨਹੀਂ। ਉਹਦੇ ਵਿਚਾਰੇ ਕੋਲ 2 ਕਿੱਲੇ ਆ, ਉਹਨੇ ਕੀ ਬਾਹ ਲੈਣਾ ਤੇ ਕੀ ਖਾ ਲੈਣਾ? ਬਿਲਕੁਲ ਜੀ, ਬਿਲਕੁਲ ਹੈ ਜੀ। ਤੇ ਫਾਇਦਾ ਕਿਹਨੂੰ ਹੋਊਗਾ? ਸਮਝਦਾ ਲੋਕਾਂ ਨੂੰ। ਜੀ, ਇਹ ਗੱਲ ਮੈਂ ਸੱਚ ਬੋਲ ਰਿਹਾ ਕਿ ਚਾਹੇ ਚੁਭੇ ਚਾਹੇ ਨਾ, ਸਰਮਾਏਦਾਰ ਲੋਕਾਂ ਨੂੰ ਹੁੰਦਾ ਆ ਤੇ ਮਰਦਾ ਗਰੀਬ ਬੰਦਾ ਆ। ਜੀ ਬਿਲਕੁਲ, ਥੈਂਕ ਯੂ ਜੀ। ਇਹ ਲੋਕਾਂ ਨੂੰ ਸਮਝਣਾ ਚਾਹੀਦੀ, ਆਪਣੇ ਸੋਚ ਸਮਝ ਕੇ ਕਦਮ ਚੱਕਣਾ ਚਾਹੀਦਾ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਬਿਲਕੁਲ, ਕਦਮ ਤਾਂ ਸੋਚ ਸਮਝ ਕੇ ਚੱਕਣਾ ਚਾਹੀਦਾ ਜੀ। ਆਪਾਂ ਪਹਿਲਾਂ ਵੀ ਪ੍ਰੋਗਰਾਮਾਂ ਦੇ ਵਿੱਚ ਚਰਚਾ ਕੀਤੀ ਸੀ ਮੱਲੀ ਸਾਹਿਬ। ਹੁਣ ਲੋਕ ਕਰਨ ਕੀ, ਅਸਲ ਦੇ ਵਿੱਚ ਇੱਕ ਬੰਦੇ ਦਾ 36 ਸਾਲਾ ਪੁੱਤਰ ਮਰ ਗਿਆ ਕਿਸਾਨੀ ਅੰਦੋਲਨ ਪਹਿਲੇ ਦੇ ਵਿੱਚ। ਯਕੀਨ ਕਰੋਗੇ, ਉਹ ਬੰਦਾ ਆ ਬਾਰਡਰ ਤੇ ਡਟਿਆ ਹੋਇਆ। ਵਾਹ ਵਾਹ ਵਾਹ। ਉਹ ਬੰਦਾ ਆ ਬਾਰਡਰ ਤੇ ਡਟਿਆ ਹੋਇਆ। ਇਹ ਕਿਰਦਾਰ ਹੈ। ਇੱਕ ਬੰਦੇ ਦਾ ਪਿਓ ਗੁਜ਼ਰ ਗਿਆ ਕਿਸਾਨੀ ਅੰਦੋਲਨ ਪਹਿਲੇ ਚ ਦਿੱਲੀ ਤੇ ਸ਼ੰਭੂ ਬਾਰਡਰ ਤੇ। ਉਹਦੀ ਮਾਂ ਉਹਦੇ ਪੁੱਤ ਨੂੰ ਕਹਿੰਦੀ ਵੀ ਪੁੱਤ ਨਾ ਜਾ, ਵੀ ਤੇਰੇ ਸਿਰ ਤੇ ਉੱਤੇ ਸਾਇਆ ਹੈ ਨੀਗਾ, ਵੀ ਆਪਾਂ ਕੀ ਕਰਾਂਗੇ। ਉਹ ਕਹਿੰਦਾ ਮਾਂ ਤੂੰ ਮੈਨੂੰ ਨਾ ਰੋਕ, ਜਦੋਂ ਮੇਰਾ ਪਿਓ ਲੋਕਾਂ ਦੀ ਗੱਲ ਕਰਦਾ ਇਸ ਜਹਾਨ ਤੋਂ ਕੂਚ ਕਰ ਗਿਆ ਤੇ ਜਿਵੇਂ ਮੈਂ ਚਲਾ ਜਾਊਂ ਕੀ ਫਰਕ? ਇਹ ਜਜ਼ਬਾ ਨਹੀਂ ਹਰਾਇਆ ਜਾ ਸਕਦਾ ਸ਼ਰਮਾ ਜੀ। ਇਹ ਜਜ਼ਬੇ ਨੂੰ ਕਦੀ ਕੋਈ ਤਾਕਤ ਨਹੀਂ ਹਰਾ ਸਕਦੀ। ਕਿਰਦਾਰ ਆ ਲੋਕਾਂ ਦਾ। ਉਹ ਜਿਹੜੇ ਮੁੰਡੇ ਦੀ ਡੈਥ ਹੋਈ ਹੈ ਜੀ, ਉਹ ਮੁੰਡਾ ਇੱਕ ਦਿਨ ਪਹਿਲਾਂ ਉਹਦਾ ਬੜਾ ਮਾਸੂਮੀਅਤ ਦੇ ਨਾਲ ਰੋਟੀਆਂ ਵੀ ਲਈ ਜਾਂਦਾ, ਉਹ ਜਿਹਦੀ ਡੈਥ ਹੋਈ ਹੈ ਨਾ ਮੁੰਡੇ ਦੀ, ਸ਼ੁਭ ਕਰਮ ਦੀ, ਉਹ ਰੋਟੀਆਂ ਵੇਲੀ ਜਾਂਦਾ। ਤੇ ਇੱਕ ਥਾਂ ਉਹਦੀ ਬਾਈਟ ਵੀ ਚੱਲਦੀ ਹੈ, ਇੱਕ ਥਾਂ ਉਹਦਾ ਵਰਸ਼ਨ ਵੀ ਮੀਡੀਆ ਦੇ ਵਿੱਚ ਚੱਲਦਾ। ਉਹ ਕਹਿੰਦਾ ਜੀ ਅਸੀਂ ਆਪਦੀਆਂ ਜ਼ਮੀਨਾਂ ਲਈ ਲੜਨ ਆਏ ਆ, ਆਪਦੇ ਹੱਕ ਲਈ ਲੜਨ ਆਏ ਆ ਤੇ ਸਾਨੂੰ ਇਹ ਚਾਹਣਾ ਕਿ ਸਾਨੂੰ ਆਪਣੇ ਹੱਕ ਮਿਲਣ। ਹੁਣ ਜ਼ਾਹਰ ਜੀ ਗੱਲ ਹੈ, ਜਿਹੜਾ 2 ਕਿੱਲਿਆਂ ਨਾਲ ਪੰਜਾਬ ਦੀ ਬਹੁਤੀ ਜ਼ਿਮੀਂਦਾਰੀ ਸੀਮਾਂਤ ਹੈ। ਸੀਮਾਂਤ ਤੋਂ ਭਾਵ ਛੋਟੀ ਜ਼ਿਮੀਂਦਾਰ ਹੈ। ਸਹੀ। 3 ਇਲਾਕਿਆਂ ਚ ਮਾਝਾ, ਮਾਲਵਾ, ਦੁਆਬਾ, ਪੁਆਧ। ਇੱਥੇ ਠੀਕ ਹੈ, ਸਰਮਾਏਦਾਰ ਵੀ ਲੋਕਾਂ ਦੀ ਗਿਣਤੀ ਬਹੁਤ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। 150 ਕਿੱਲੇ ਵਾਲੇ ਵੀ ਜ਼ਿਮੀਂਦਾਰ ਹੈਗੇ ਆ, 100 ਕਿੱਲੇ ਵਾਲੇ। ਪਰ ਜਿਹੜੀ ਬਹੁਤ ਗਿਣਤੀ ਹੈ ਉਹ ਮੱਲੀ ਸਾਹਿਬ ਛੋਟੀ ਕਿਸਾਨੀ ਹੈ। ਬਿਲਕੁਲ ਠੀਕ। ਜਿਹੜੀ ਪ੍ਰਭਾਵਿਤ ਹੁੰਦੀ ਹੈ, ਜਿਹਨੂੰ ਪਹਿਲਾਂ ਲੱਗਿਆ ਕਿ ਜ਼ਮੀਨਾਂ ਗਈਆਂ, ਕਿਉਂਕਿ 3 ਬਿੱਲ ਕਾਰਪੋਰੇਟ ਪੱਕੀ ਸੀਗੇ, ਸਿੱਧੇ ਉਹ ਅਦਾਨੀ ਨੂੰ ਫਾਇਦਾ ਦਿੰਦੇ ਸੀ। ਉਹਨਾਂ ਦੇ ਜਿਹੜੇ ਮਾਲ ਗੋਦਾਮ ਬਣੇ ਨੇ, ਉਹਨਾਂ ਦੇ ਜਿਹੜੇ ਵੱਡੇ ਗੋਦਾਮ ਬਣੇ ਨੇ, ਜਿਨ੍ਹਾਂ ਦੀ ਸਮਰੱਥਾ ਮਿਲੀਅਨਸ ਟਨ ਦੇ ਵਿੱਚ, ਉੱਥੋਂ ਰੇਲ ਇਹਨਾਂ ਦੀਆਂ ਲੀਆਂ ਲੰਘਦੀਆਂ, ਰੇਲ ਦਾ ਪੈਸੇਜ ਐਕਸੈਸ ਦਿੱਤਾ ਗਿਆ ਉਹਨਾਂ ਨੂੰ। ਲੋਕਾਂ ਨੂੰ ਲੱਗਿਆ ਕਿ ਇਹ ਤਾਂ ਖਿੜ ਗਈ,
ਲੋਕ ਉੱਠੇ ਵਿਚਾਰੇ, ਕੋਈ ਕਨਾਲਾਂ ਵਾਲਾ, 5 ਕਨਾਲਾਂ ਵਾਲਾ, ਕੋਈ 1.5 ਕਿੱਲੇ ਵਾਲਾ, 2 ਕਿੱਲੇ ਵਾਲਾ, ਕੋਈ ਆਸ਼ੇ ਟਰੈਕਟਰ ਵਾਲਾ, ਕੋਈ ਛੋਟੇ ਟਰੈਕਟਰ ਵਾਲਾ, ਵਿਚਾਰੇ ਦਿੱਲੀ ਗਏ। ਹੁਣ ਫੇਰ ਲੋਕਾਂ ਨੂੰ ਲੱਗਿਆ ਕਿ ਸਰਕਾਰ ਮੁੱਕਰ ਗਈ ਸਾਡੇ ਨਾਲ ਵਾਅਦਾ ਕਰਕੇ। MSP ਤੇ ਗਰੰਟੀ ਲੋਕਾਂ ਨੂੰ ਲੱਗਦਾ ਹੈ ਕਿ ਜੇਕਰ ਆਪਾਂ ਝੋਨਾ ਬੀਜਦੇ ਰਹੇ ਤਾਂ ਆਪਾਂ ਖਤਮ ਹੋ ਜਾਾਂਗੇ, ਪਾਣੀ ਨਾਲ ਕੀ ਕਰਾਂਗੇ, ਜ਼ਾਹਰ ਹੈ। ਜੇ ਗਰੰਟੀ ਹੋਊਗੀ MSP ਦੀ, ਆਪਾਂ ਦੂਜੀਆਂ ਫਸਲਾਂ ਬੀਜ ਲਾਂਗੇ। ਬਿਲਕੁਲ ਠੀਕ। ਸੋ ਉਸ ਕਰਕੇ ਲੋਕ ਉੱਠੇ, ਲੋਕਾਂ ਨੇ ਫੇਰ ਸੰਘਰਸ਼ ਛੇੜਿਆ। ਪਰ ਇਸ ਵਾਰ ਜਥੇਬੰਦੀਆਂ ਚ ਥੋੜੀ ਜਿਹੀ ਆਪਸੀ ਜਿਹੜੀ ਤਾਲਮੇਲ ਉਹਦੀ ਕਮੀ ਸੀ। ਸਿੱਟੇ ਵਜੋਂ ਕੇਂਦਰ ਸਰਕਾਰ ਇਸ ਟਾਈਮ ਹਾਵੀ ਹੈ, ਇਹ ਸੱਚ ਹੈ। ਕੇਂਦਰ ਹਾਵੀ ਹੈ, ਕਿੰਨਾ ਕੁ ਚਿਰ ਹੋਊਗੀ ਉਹਦੇ ਬਾਰੇ ਕੋਈ ਪਤਾ ਨਹੀਂ, ਪਰ ਇਹ ਪੰਜਾਬੀ ਹੈ, ਇਹ ਹਾਰ ਪਰਾਂ ਹੋਣ ਵਾਲੇ ਤੇ ਨਹੀਂ, ਪਰਾਂ ਹੋਣ ਵਾਲੇ ਤੇ ਬਿਲਕੁਲ ਏਦਾਂ ਹੀ ਹੈ ਜੀ। ਬਿਲਕੁਲ। ਆਪਣੇ ਨਾਲ ਅਗਲੇ ਕਾਲਰ ਜੁੜੇ ਨੇ, ਰਾਜਾ ਨੂਰਪੁਰੀਆ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਭਾਜੀ ਤੇ ਮਸੂਦ ਬਾਈ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ ਪ੍ਰਵੀਨ ਭਾਜੀ, ਮੈਂ ਪਾਕਿਸਤਾਨ ਦੀ ਇਲੈਕਸ਼ਨ ਤੇ ਮਾੜੀ ਗੱਲ ਕਰਨੀ ਚਾਹੁੰਦਾ ਸੀਗਾ। ਤੇ ਜਿੱਦਾਂ ਦਾ ਐਤਕੀ ਉੱਥੇ ਹੋਇਆ, ਕਿਸੇ ਮੈਨੂੰ ਲੱਗਦਾ ਜਿਹੜੇ ਜਾਣੀ ਕਿ ਕੰਟਰੀ ਆਪਾਂ ਕਹਿੰਦੇ ਵੀ ਜਿੱਥੇ ਕੋਈ ਨਾਮੋ ਨਿਸ਼ਾਨੀ ਡੈਮੋਕ੍ਰੇਸੀ, ਉੱਥੇ ਵੀ ਨੀ ਆਹ ਕੰਮ ਹੁੰਦਾ ਵੀ ਇੱਕ ਬੰਦਾ ਜਿਹੜਾ ਲੀਡਰ ਹੋਵੇ ਮੇਨ, ਜਿਹਨੂੰ ਸਾਰਾ ਸਾਊਥ ਏਸ਼ੀਆ ਦਾ ਖਿੱਤਾ ਚਾਹੁੰਦਾ ਹੋਵੇ, ਉਹਦੇ ਬਾਬਤ ਨਾ ਕੋਈ ਬੋਲਿਆ, ਨਾ ਕੋਈ ਬੰਦਾ ਅਜੇ ਤੱਕ ਵੀ ਬੋਲ ਕੇ ਰਾਜੀ ਆ। ਅਜੇ ਤੱਕ ਵੀ ਬੋਲ ਕੇ ਉਹ ਬੰਦੇ ਦੀ ਪਾਰਟੀ ਦਾ ਸੱਤਿਆਨਾਸ਼ ਕੀਤਾ, ਉਹਦਾ ਚੋਣ ਨਿਸ਼ਾਨ ਖੋਹ ਲਿਆ, ਉਹਦਾ ਸਾਰਾ ਕੁਛ ਕਰਨ ਦੇ ਬਾਵਜੂਦ ਵੀ ਮੈਂ ਤਾਂ ਕਹਿੰਦਾ ਏਡੇ ਬੰਦਿਆਂ ਨੇ ਉਹ ਬੰਦੇ ਨੂੰ 100 ਸੀਟਾਂ ਤੋਂ ਵੱਧ ਲਿਆਂਦਾ। ਉਹ ਵੀ ਵੱਧ ਕੀ, ਜਿਹੜਾ ਇਹਨਾਂ ਦਾ ਫਾਰਮ 45, ਸਾਨੂੰ ਉਹਦੇ ਬਾਰੇ ਜਾਣਕਾਰੀ ਨਹੀਂ, ਸ਼ਾਇਦ ਮਸੂਦ ਭਾਈ ਨੂੰ ਪਤਾ ਹੋਣਾ। ਉਹਦੇ ਵਿੱਚ ਪਹਿਲੇ ਦਿਨ ਟ੍ਰੇਲਿੰਗ ਦੇ ਵਿੱਚ ਉਹ ਬੰਦਾ 180 ਟੱਪ ਗਿਆ ਸੀਗਾ। ਫਿਰ ਇਹਨਾਂ ਨੇ ਕਰਾ ਕੇ ਉਹਦੀ ਪੰਡਾ ਰਲਾ ਕੇ, ਤੂੜੀ ਵਾਲੀਆਂ ਜਿੱਦਾਂ ਪਸ਼ੂਆਂ ਨੂੰ ਰਲਾਈ ਦੀਆਂ, ਏਦਾਂ ਲਿਆ ਕੇ ਬੈਲਟ ਰਲਾ ਕੇ ਤੇ ਮੁੜ ਕੇ ਫੇਰ ਆ ਜਿਹੜੇ 3-4 ਗਧੇ ਵੇਚਤਾ। ਤੇ ਇਹ ਕੋਈ ਗੱਲ ਜਾਣੀ ਕਿ ਹੁਣ ਇਹ ਨਾ, ਜਾਣੀ ਕਿ ਤੁਸੀਂ ਇਹ ਸੋਚੋ ਵੀ ਨਾ ਬੰਦਿਆਂ ਤੋਂ ਆਪਾਂ ਕੀ ਆਸ ਰੱਖ ਸਕਦੇ ਹਾਂ। ਦੇਖੋ ਇਮਰਾਨ ਨੇ ਲਹਿੰਦੇ ਚੜ੍ਹਦੇ ਪੰਜਾਬ ਦਾ ਨਾਤਾ ਜੋੜਨ ਲਈ, ਮੈਂ ਉਸ ਬੰਦੇ ਦਾ ਹਰ ਜਦ ਤੱਕ ਮਰਦਾ ਨਹੀਂ ਕਰਜ਼ਦਾਰ ਰਹੂੰਗਾ ਜਿਹਨੇ ਸਾਡੇ ਬਾਬੇ ਦਾ ਦਰ ਖੋਲਿਆ। ਜਿਹੜੀਆਂ ਚੀਜ਼ਾਂ ਉਹ ਲੈ ਕੇ ਆਇਆ, ਉਹ ਚੀਜ਼ਾਂ ਕੰਟਰੀ ਲਈ ਵਧੀਆ ਸੀਗੀਆਂ, ਉਹ ਸਾਰੇ ਖਿੱਤੇ ਲਈ ਵਧੀਆ ਸੀਗੀਆਂ। ਏਦਾਂ ਨਹੀਂ ਮੈਂ ਕਹਿੰਦਾ, ਆਉਣ ਵਾਲੇ ਸਮੇਂ ਲਈ ਉਹ ਸਾਰਿਆਂ ਲਈ ਵਧੀਆ ਹੋਣੀ ਸੀ, ਇੰਡੀਆ ਲਈ ਵੀ ਸਾਰੇ, ਕਿਉਂਕਿ ਇੱਕ ਬੰਦਾ ਉਹਨੂੰ ਘੁੰਮਿਆ ਫਿਰਿਆ, ਉਹਨੂੰ ਨੌਲੇਜ ਸੀਗੀ ਇਸ ਚੀਜ਼ ਦੀ, ਤੇ ਉਹ ਬੰਦਾ ਜਿਹੜਾ ਗੱਲ ਕਰ ਸਕਦਾ ਸੀ। ਇਹਨਾਂ ਨੂੰ ਤਾਂ ਹੈ ਹੀ ਨਹੀਂ, ਗੂੰਗੇ ਬੰਦੇ ਆ ਜਿਹੜੇ ਬਣਾਏ ਆ ਨਾ, ਤੇ ਕੋਈ ਹਾਲ ਹੀ ਨਹੀਂ ਹੈਗਾ ਵੀ ਹੁਣ ਉਹਦਾ ਹੱਲ ਨਹੀਂ। ਸੁਪਰੀਮ ਕੋਰਟ ਨਹੀਂ ਉੱਥੇ ਦੀ ਬੋਲਦੀ, ਨਾ ਕੋਈ ਇਲੈਕਸ਼ਨ ਦੇ ਜਿਹੜਾ ਕਮਿਸ਼ਨ ਹੈ ਉਹ ਬੋਲਦਾ। ਸਾਰੇ ਬੰਦੇ ਉਹਦੇ ਦੁਆਲੇ, ਜਿੱਦਾਂ ਉਹਦੀ ਵਾਈਫ ਨੂੰ ਦੇ ਦਿੱਤਾ ਅੰਦਰ, ਇੱਕ ਉਹਦੀ ਭੈਣ ਬੋਲਦੀ ਹੈ, ਮੈਨੂੰ ਲੱਗਦਾ ਉਸ ਹਿਸਾਬ ਨਾਲ ਉਹਨਾਂ ਨੇ ਭੈਣ ਨੂੰ ਫੜ ਲੈਣਾ ਨਜ਼ਰ ਆਉਣ ਡਿਆ ਜੀ। ਕੱਲ ਰਾਤ ਦਾ ਇਮਰਾਨ ਰਿਆਜ਼ ਖਾਨ ਤੇ ਫਿਰ ਗ੍ਰਿਫਤਾਰ ਕਰ ਲਿਆ ਔਰ ਅੰਦਰ ਦੇਤਾ ਇੱਕ ਠੇਕੇ ਦੇ ਕੇਸ 'ਚ ਉਹਨੂੰ ਤੇ ਉਹਦੇ ਪਿਓ ਨੂੰ, ਜਿਹੜਾ ਐਂਕਰ ਬੋਲਦਾ ਸੀਗਾ, ਜਿਹਨੂੰ ਪਹਿਲਾਂ ਵੀ ਚੁੱਕਿਆ ਸੀ। ਕਿੰਨਾ ਚੀਜ਼ਾਂ ਦੇਖੋ, ਬੰਦਾ ਕਿੱਥੋਂ ਆਇਆ, ਕਿੱਥੋਂ ਗਿਆ। ਉਹਨੇ ਸਿਰਫ 2-4 ਬਿਆਨ ਉਹਦੇ ਤੱਤੇ ਸੀਗੇ, ਉਹਦੇ ਕਰਕੇ ਜਿਹੜੀਆਂ ਦੂਜੀਆਂ ਕੰਟਰੀਆਂ ਉਹਨੂੰ ਚੰਗਾ ਲੱਗਿਆ, ਉਹਨੂੰ ਲਹਾਇਆ ਗਿਆ। ਮੁੜ ਕੇ ਫੇਰ ਉਹੀ ਗੱਲ ਉੱਥੇ ਲਿਆ ਕੇ ਖੜਾ ਦਿੱਤੀ। ਯਾਨੀ ਕਿ ਕੋਈ ਜਿਨ੍ਹਾਂ ਬੰਦਿਆਂ ਨੇ, ਜਿਹੜੇ ਬੰਦੇ ਹੁਣ ਸਾਰਾ ਆਵਾਮ ਉੱਥੇ ਦਾ, ਜੇ ਤੁਸੀਂ ਦੇਖਦੇ ਆ ਸੋਸ਼ਲ ਮੀਡੀਆ ਦੇ ਉੱਤੇ, ਮੈਨੂੰ ਉਮੀਦ ਆ ਵੀ ਕੋਈ 2-3% ਬੰਦੇ ਹੋਣਗੇ ਜਿਹੜੇ ਉਹਨਾਂ ਚੋਰਾਂ ਦੀ ਗੱਲ ਕਰਦੇ ਹੋਣਗੇ। ਸਾਰਾ ਬੰਦੇ ਉਹਨਾਂ ਦੀ ਗੱਲ ਕਰਦੇ ਆ, ਤੇ ਉੱਥੇ ਸਰਕਾਰ ਕਿੱਦਾਂ ਚੱਲੂਗੀ ਏਦਾਂ ਦੀ? ਇਹ ਜੀ ਬਸ ਜਿਹੜੇ ਲਿਆਉਣ ਵਾਲੇ ਨੇ ਉਹਨਾਂ ਨੇ ਚਲਾਉਣੀ। ਇਹ ਸਰਕਾਰ ਚੱਲਣ ਨਾ ਚੱਲਣ ਦਾ ਜਦੋਂ ਅਵਾਮੀ ਮਾਮਲਾ ਹੁੰਦਾ ਨਾ, ਦੇਖੋ ਪਾਕਿਸਤਾਨ 'ਚ ਨੇ 2 ਕਿਸਮ ਦੇ, ਦੁਨੀਆ 'ਚ 2 ਕਿਸਮ ਦੇ ਸਿਆਸੀ ਨਿਜ਼ਾਮ ਹੁੰਦੇ ਨੇ, ਪ੍ਰੈਜ਼ੀਡੈਂਟ ਨਿਜ਼ਾਮ ਔਰ ਇੱਕ ਹੈ ਜਿਹੜਾ ਸਾਡੇ ਮੁਲਕਾਂ 'ਚ ਪਾਕਿਸਤਾਨ ਔਰ ਭਾਰਤ ਦੇ ਵਿੱਚ ਹੈ। ਇਹ ਜਿਹੜਾ ਨਿਜ਼ਾਮ ਆ ਇਹ ਇਸ ਪੱਖੋਂ ਮਾੜਾ ਹੈ ਕਿ ਇਹਦੇ 'ਚ ਦੇਖ ਲਓ ਕਿ ਜਿੱਤ ਕੇ ਵੀ ਇੱਕ ਪਾਰਟੀ ਹਾਰ ਗਈ। ਹੁਣ ਦਾ ਪ੍ਰੈਜ਼ੀਡੈਂਟ ਨਿਜ਼ਾਮ, ਇਹ ਸਾਰੀਆਂ ਸ਼ੈਵਾਂ ਤਾਂ ਨੂੰ ਆਉਂਦੀਆਂ ਤੇ ਇਮਰਾਨ ਖਾਨ ਇਸ ਵੇਲੇ ਰਾਜ 'ਚ ਹੋਣਾ ਸੀਗਾ, ਕਿਉਂਕਿ ਪ੍ਰੈਜ਼ੀਡੈਂਟ ਨਿਜ਼ਾਮ ਨਹੀਂ ਗਾ ਹੈ, ਦੂਸਰਾ ਨਿਜ਼ਾਮ ਨਾਨ ਪ੍ਰੈਜ਼ੀਡੈਂਟ ਜਿਹਨੂੰ ਅਸੀਂ ਕਹਿੰਦੇ ਆ, ਉਹ ਹੁਣ ਆਪਸ ਦੇ ਵਿੱਚ ਇਤਿਹਾਦ ਕਰਕੇ ਉਹਨਾਂ ਨੇ ਸਰਕਾਰ ਬਣਾ ਲਈ। ਕੱਲ ਪੰਜਾਬ ਅਸੈਂਬਲੀ ਦਾ ਸ਼ਰਮਾ ਜੀ ਪਹਿਲਾ ਇਕੱਠ ਹੋਇਆ ਇਸ ਨਵੀਆਂ ਚੋਣਾਂ ਤੋਂ ਬਾਅਦ। ਇਲੈਕਟਡ ਲੋਕ ਨੇ, ਕੱਲ ਹਲਫ ਵੀ ਲਿਆ ਗਿਆ। ਹੋ ਸਕਦਾ ਹੈ ਅੱਜ ਜਦੋਂ ਦਿਨ ਚੜ੍ਹਨਾ ਪਾਕਿਸਤਾਨ 'ਚ ਹੁਣ ਤੋਂ ਕੁਝ ਘੰਟੇ ਬਾਅਦ, ਤੇ ਅੱਜ ਫਿਰ ਇਕੱਠ ਹੈ ਪੰਜਾਬ ਅਸੈਂਬਲੀ ਦਾ, ਜਿਹਦੇ 'ਚ CM ਦਾ ਚੁਣਾਵ ਹੋਏਗਾ, ਸਪੀਕਰ ਪੰਜਾਬ ਅਸੈਂਬਲੀ ਦਾ, ਡਿਪਟੀ ਪੰਜਾਬ ਸਪੀਕਰ ਅਸੈਂਬਲੀ ਦਾ, ਡਿਪਟੀ ਸਪੀਕਰ ਪੰਜਾਬ ਅਸੈਂਬਲੀ, ਇਹਨਾਂ ਦਾ ਵੀ ਚੁਣਾਵ ਜਿਹੜਾ ਉਹ ਹੋਏਗਾ। ਮਾਮਲੇ ਅੱਗੇ ਟੁਰਨਗੇ, ਸਿਆਸੀ ਨਿਜ਼ਾਮ ਆ ਜਿਹੜਾ ਉਹ ਚੱਲਣਾ ਚਾਹੀਦਾ, ਇਹਦੀ ਹਮਾਇਤ ਕਰਨੀ ਚਾਹੀਦੀ ਹੈ। ਪਰ ਗੱਲ ਇਹ ਹੈ ਕਿ ਕੱਲ ਹੁਣ ਜਿੱਡੀ ਭਾਰੀ ਪੁਲਿਸ ਦੀ ਨਫਰੀ ਖੜੀ ਸੀਗੀ, ਠੀਕ ਹੈ, ਉਹਦੇ ਵਿੱਚ ਇਹ ਪੂਰਾ ਖਤਰਾ ਸੀਗਾ ਕਿ ਇਮਰਾਨ ਖਾਨ ਦੇ ਹਮਾਇਤੀਆਂ ਨੇ ਆਉਣਾ ਆ, ਜਿੰਨੇ ਜਿੱਤ ਕੇ ਅਪੜੇ ਨੇ ਉਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ।
ਰਾਤ ਤੱਕ ਇਹ ਖਬਰਾਂ ਚੱਲਦੀਆਂ ਰਹੀਆਂ ਕਿ ਜੀ ਉਹਨਾਂ ਦੇ ਬੰਦੇ ਵਲਾ ਕੇ ਆਂਡੇ ਨੇ, ਡਾਂਡੇ ਮਿੰਡੇ ਆਂਡੇ ਨੇ, ਲੋਕ ਛੁਪ ਕੇ ਆਂਡੇ। ਬਹਰਹਾਲ ਜਦੋਂ ਅਸੈਂਬਲੀ ਇਕੱਠ ਸ਼ੁਰੂ ਹੋਇਆ ਤੇ ਉਦੋਂ ਮਰੀਮ ਨਵਾਜ਼ ਦੇ ਮੁਕਾਬਲੇ ਦੇ ਉੱਤੇ ਜਿਹੜੇ ਹੈ ਨੇ ਮੁਹੰਮਦ ਇਕਬਾਲ ਹੁਣੇ ਇਮਰਾਨ ਖਾਨ ਵੱਲੋਂ, ਉਹ ਇਕਬਾਲ ਸਾਹਿਬ ਨਹੀਂ ਆਏ, ਉਹ ਕੱਲ ਅਸੈਂਬਲੀ ਇਕੱਠ ਦੇ ਵਿੱਚ ਨਹੀਂ ਪਹੁੰਚੇ। ਹੋ ਸਕਦਾ ਅੱਜ ਆਣ। ਕੱਲ ਮੁਸਲਿਮ ਲੀਗ ਨੂਨ, ਇਹਨਾਂ ਦੇ ਇਤਿਹਾਦੀ ਔਰ ਇਮਰਾਨ ਖਾਨ ਦੀ ਸਿਆਸੀ ਪਾਰਟੀ ਵੱਲੋਂ ਜਿੱਤਣ ਵਾਲੇ ਨੇ ਜਿਹੜੇ, ਇਹਨਾਂ ਸਾਰਿਆਂ ਨੇ ਆਪਣੇ ਆਪਣੇ ਮਰਤਬੇ ਦੀ ਸਹੁੰ ਚੁੱਕੀ ਹੈ। ਯਾਨੀ ਉਹ ਇੱਕ ਜਿਹੜੀ ਸਹੁੰ ਚੁੱਕੀ ਜਾਂਦੀ ਹੈ ਕਿ ਜੇ ਮੈਂ ਇਸ ਮੁਲਕ ਦਾ ਵਫਾਦਾਰ ਰਹਾਂਗਾ, ਇਸ ਸੂਬੇ ਦਾ ਵਫਾਦਾਰ ਰਹਾਂਗਾ, ਮੈਂ ਆਇਨੇ ਪਾਕਿਸਤਾਨ ਦਾ ਯਾਨੀ ਪਾਕਿਸਤਾਨੀ ਕਨਸਟੀਟਿਊਸ਼ਨ ਦਾ ਵਫਾਦਾਰ ਰਹਾਂਗਾ। ਇਹ ਸਹੁੰ ਜਿਹੜੀ ਉਹ ਕੱਲ ਚੁੱਕੀ ਗਈ ਔਰ ਉਸ ਤੋਂ ਬਾਅਦ ਮਾਮਲਾ ਜਿਹੜਾ ਉਹ ਨਿਬੜ ਗਿਆ। ਹੁਣ ਅੱਜ ਆ ਜਿਹੜੀ ਉਹ ਚੁਣੌਤੀਆਂ ਹੋਣਗੀਆਂ ਸੀਐਮ ਦੀਆਂ, ਸਪੀਕਰ ਦੀਆਂ, ਡਿਪਟੀ ਸਪੀਕਰ ਦੀਆਂ, ਤੇ ਏਦਾਂ ਹੀ ਫੈਡਰਲ ਦੇ ਵਿੱਚ ਵੰਡਾਂ ਨੇ ਜਿਹੜੀਆਂ ਉਹ ਵੀ ਹੋ ਚੁੱਕੀਆਂ। ਪਿਛਲਾ ਪ੍ਰੋਗਰਾਮ ਜਿਹੜਾ ਅਸੀਂ ਪਾਕਿਸਤਾਨੀ ਪੋਲਿਟਿਕਸ ਤੇ ਕੀਤਾ ਸੀਗਾ, ਉਹਦੇ ਵਿੱਚ ਹਜੇ ਮਰਤਬੇ ਨਹੀਂ ਸੀਗੇ ਵੰਡੇ ਗਏ ਤੇ ਨਾ ਕੋਈ ਸਮਝੌਤੇ ਹੋਏ ਸਨ, ਰੋਲੇ ਰੱਪੇ ਚੱਲਣ ਦੇ ਸਨ। ਅੱਜ ਕੰਡੀਸ਼ਨ ਜਿਹੜੀ ਉਹ ਕਲੀਅਰ ਹੋ ਗਈ ਹੈ ਤੇ ਇਹਦੇ ਤੇ ਤੁਸੀਂ ਅਗਰ ਕਹੋਗੇ ਤਾਂ ਮੈਂ ਚਰਚਾ ਕਰ ਦਾਂਗਾ। ਜੀ ਬਿਲਕੁਲ ਮਲਿਕ ਸਾਹਿਬ, ਆਪਾਂ ਇਸੇ ਚਰਚਾ ਨੂੰ ਜਾਰੀ ਰੱਖਾਂਗੇ। ਆਪਾਂ ਮਿਲਦੇ ਹਾਂ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ, ਜੀ ਜ਼ਰੂਰ ਜਲਦ ਵਾਪਸੀ ਕਰਦੇ ਹਾਂ ਜੀ। ਤੁਸੀਂ ਵੀ ਜੁੜੇ ਰਹੋ ਪੰਜਾਬੀ ਰੇਡੀਓ ਇਸੇ ਦੇ ਨਾਲ। ਆਪਾਂ ਪਹਿਲਾਂ ਹੀ ਜਿਵੇਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਕਿ ਕਿਸਾਨੀ ਧਰਨੇ ਪੰਜਾਬ ਦੇ ਬਾਰੇ ਕੋਈ ਟਿੱਪਣੀ ਕਰਨੀ ਹੈ ਜਾਂ ਪਾਕਿਸਤਾਨ ਦੇ ਚੋਣ ਨਤੀਜਿਆਂ ਦੇ ਕੋਈ ਟਿੱਪਣੀ ਕਰਨੀ ਚਾਹੁੰਦੇ ਤੁਸੀਂ ਤਾਂ ਸਟੂਡੀਓ ਦਾ ਨੰਬਰ ਹੈ 408 272 5200।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ ਤੇ ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਮਸੂਦ ਮੱਲੀ ਸਾਹਿਬ। ਮੱਲੀ ਸਾਹਿਬ, ਬ੍ਰੇਕ ਤੋਂ ਬਾਅਦ ਤੁਹਾਡਾ ਵੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਸੋ ਮਚ ਜੀ, ਬਹੁਤ ਧੰਨਵਾਦ ਆਪ ਜੀ ਦੇ। ਜੀ, ਅੱਗੇ ਵੱਲੋਂ ਤੋਂ ਪਹਿਲਾਂ ਮੱਲੀ ਸਾਹਿਬ ਇਹ ਜ਼ਰੂਰ ਦੱਸਿਓ ਕਿ ਕੱਲ ਸੀਟਾਂ ਦੀ ਵੰਡ ਬਾਰੇ ਪੰਜਾਬ ਅਸੈਂਬਲੀ ਦੇ ਵਿੱਚ ਵੀ ਕੋਈ ਮਸਲਾ ਹੋਇਆ ਉੱਥੇ? ਜੀ ਬਿਲਕੁਲ ਹੋਇਆ। ਹੁੰਦਾ ਇਹ ਹੈ ਕਿ ਜਦੋਂ ਕੋਈ ਸਿਆਸੀ ਪਾਰਟੀ ਚੋਣਾਂ ਜਿੱਤ ਜਾਂਦੀ ਹੈ ਨਾ, ਤੇ ਫਿਰ ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ ਸਪੈਸ਼ਲ ਸੀਟਾਂ ਦੀ ਵੰਡ ਕਰਦਾ ਹੈ। ਜਿੱਦਾਂ ਮੁਸਲਿਮ ਲੀਗ ਨੂਨ ਵਾਲੇ ਨੇ ਜਿਹੜੇ, ਇਹਨਾਂ ਨੂੰ 36 ਸੀਟਾਂ ਸਪੈਸ਼ਲ ਮਿਲ ਗਈਆਂ। ਯਾਨੀ ਇਹ ਉਹ ਲੋਕ ਨੇ ਜਿਹੜੇ ਇਲੈਕਟ ਨਹੀਂ ਹੋਏ, ਜਿਹੜੇ ਵੋਟ ਦੇ ਰਾਹੀਂ ਨਹੀਂ, ਬਟ ਇਹ ਮੈਂਬਰ ਸ਼ੁਮਾਰ ਹੋਣਗੇ। ਇਹਨਾਂ ਨੂੰ ਆਪਣੇ ਕਬੀਨਾ ਕਹਿ ਲਵੋ, ਜਿਹਨੂੰ ਕਹਿੰਦੇ ਨੇ ਕਿ ਵਜ਼ੀਰ ਮਸ਼ੀਰ ਨੇ ਜਿਹੜੇ, ਉਹਨਾਂ ਦਾ ਮਰਤਬਾ ਦਿੱਤਾ ਜਾ ਸਕਦਾ ਹੈ। ਸੋ ਇਹ 36 ਸੀਟਾਂ ਜਿਹੜੀਆਂ ਇਹ ਨਵਾਜ਼ ਸ਼ਰੀਫ ਔਰ ਉਹਨਾਂ ਦੇ ਇਤਿਹਾਦੀ ਸਿਆਸੀ ਪਾਰਟੀ ਨੂੰ ਕੱਲ ਦੇ ਦਿੱਤੀਆਂ ਗਈਆਂ। ਪਰ ਇਮਰਾਨ ਖਾਨ ਦੀ ਸਿਆਸੀ ਪਾਰਟੀ, ਜਿਹੜੇ ਕਿ ਉਹਨਾਂ ਦੇ 100 ਦੇ ਲਗਭਗ ਬਣਦੇ ਨੇ ਮੈਂਬਰ ਪੰਜਾਬ ਅਸੈਂਬਲੀ 'ਚ ਵੀ, ਉਹਨਾਂ ਦੀਆਂ ਜਿਹੜੀਆਂ ਸੀਟਾਂ ਬਣਦੀਆਂ ਸੀ ਉਹ ਨਹੀਂ ਉਹਨਾਂ ਨੂੰ ਅਲਾਟ ਕੀਤੀਆਂ ਗਈਆਂ। ਇਹ ਕੰਮ ਕਰਨਾ ਸੀ ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ ਨੇ। ਹੁਣ ਕੱਲ ਕਿਉਂਕਿ ਸਾਰਿਆਂ ਨੇ ਸਹੁੰ ਚੁਕਾਈ ਦੀ ਰਸਮ ਜਿਹੜੀ ਉਹ ਪੂਰੀ ਕਰ ਲਈ ਹੈ, ਉਸ ਤੋਂ ਬਾਅਦ ਹੁਣ ਇਹ ਕੰਮ ਆ ਜਿਹੜਾ ਇਹ ਫਿਰ ਹੋਏਗਾ। ਗੱਲ ਇਹ ਹੈ ਕਿ ਸਰਕਾਰ ਇਤਿਹਾਦ ਦੇ ਨਾਲ ਬਣਾਈ ਹੈ, ਜਿੱਦਾਂ ਵੀ ਪੰਜਾਬ 'ਚ ਬਣਾ ਲਈ, ਲੇਕਿਨ ਇੱਕ ਆਪੋਜੀਸ਼ਨ ਜ਼ਰੂਰ ਤਗੜੀ, ਇੱਕ ਤਗੜੀ ਆਪੋਜੀਸ਼ਨ ਹੈ ਜਿਹੜੀ ਉਹ ਇਮਰਾਨ ਖਾਨ ਦੇ ਹਾਮੀਆਂ ਦੀ ਇਸ ਵੇਲੇ ਪੰਜਾਬ ਅਸੈਂਬਲੀ 'ਚ ਬੈਠੀ ਹੈ, ਜਿਹੜੇ ਖਾਲਿਸਤਾਨ ਹੁਣ ਉਹਦੇ ਹਮਾਇਤੀ ਨੇ। ਖਬਰਾਂ ਵਾਕਈ ਇਹ ਆ ਰਹੀਆਂ ਨੇ ਕਿ ਜੀ ਉਹਨਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਭੋਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਨ ਸਵਨੇ ਲਾਲਚ ਨੇ ਜਿਹੜੇ ਉਹ ਦਿੱਤੇ ਜਾ ਰਹੇ ਨੇ। ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਹੁੰਦੇ ਜਿਹੜੇ ਪ੍ਰਧਾਨ ਨੇ ਨਾ, ਬੈਰਿਸਟਰ ਗੋਹਰ, ਇਹ ਉਹਨਾਂ ਦੀ ਸਟੇਟਮੈਂਟ ਹੈ ਜਿਹੜੀ ਬਗੈਰ ਨਾਗੇ ਤੋਂ ਆਣ ਡਈ ਹੈ। ਉਸ ਤੋਂ ਬਾਅਦ ਇਹ ਵੀ ਹੁਣ ਰੌਲਾ ਕੱਲ ਦਾ ਇੱਕ ਬਣਿਆ ਪਿਆ ਕਿ ਇਮਰਾਨ ਖਾਨ ਨੇ ਜੇਲ੍ਹ 'ਚੋਂ ਆਪਣੇ ਵਕੀਲਾਂ ਨੂੰ ਕਿਹਾ ਕਿ IMF ਨੂੰ ਇੱਕ ਖਤ ਲਿਖ ਦੇਵੋ ਕਿ ਅੱਗੇ ਤੋਂ ਪਾਕਿਸਤਾਨ ਨੂੰ ਉਹਨੇ ਜਿਹੜੇ ਵੀ ਕਰਜ਼ੇ ਦੇਣੇ ਉਹ ਆਪਣੀ ਜ਼ਿੰਮੇਵਾਰੀ ਤੇ ਦੇਣੇ। ਇਹ ਸਰਕਾਰ ਚੱਲਦੀ ਹੈ ਨਹੀਂ ਚੱਲਦੀ, ਕਿਉਂਕਿ ਇਹ ਕਰਜ਼ੇ ਪਹਿਲਾਂ ਵੀ ਜਿਹੜੇ ਲੈ ਗਏ, ਲੈ ਤੇ ਸਰਕਾਰਾਂ ਨੇ, ਤਾਰੇ ਕਿੰਨੇ ਲੋਕਾਂ ਨੇ। ਉਹਨਾਂ ਦੇ ਮੂੰਹ ਦੀ ਬੁਰਕੀ ਜਿਹੜੀ ਉਹ ਖੁੰਝਣ ਡਈ ਨਾ, ਉਹਦੇ 'ਚ ਦਿੱਤੇ ਜਾ ਰਹੇ ਨਾ। ਆਟੇ ਦਾ ਭਾਅ ਕਿਤੇ ਤਾਂ ਕਿੱਥੇ ਚਲਾ ਗਿਆ, ਬੁਰਕੀ ਖੋਣ ਵਾਲੀ ਗੱਲ ਹੀ ਹੈ ਨਾ। ਤੇ ਇਸ ਕਰਕੇ ਉਹਨਾਂ ਨੇ ਕਿਹਾ ਕਿ ਸਮਝੌਤੇ ਸੋਚ ਸਮਝ ਕੇ ਕਰਨਾ। ਹਜੇ ਉਹ ਲਿਖਿਆ ਤੇ ਨਹੀਂ ਉਹਨਾਂ ਨੇ ਬਕਾਇਦਾ, ਨਾ UN ਨੂੰ ਲਿਖਿਆ ਉਹਨਾਂ ਨੇ, ਨਾ IMF ਨੂੰ ਲਿਖਿਆ, ਨਾ ਵਰਲਡ ਬੈਂਕ ਨੂੰ ਲਿਖਿਆ। ਲੇਕਿਨ ਇਹ ਇੱਕ ਖਬਰ ਜ਼ਰੂਰ ਸਾਹਮਣੇ ਆਈ ਹੈ। ਤੇ ਕੱਲ ਦਾ ਜਿਹੜਾ ਤੁਸੀਂ ਸੀਟਾਂ ਦਾ ਰੌਲਾ ਕਹਿਣ ਦੇ ਸੀਗੇ, ਉਹ ਰੌਲਾ ਇਹ ਸੀਗਾ ਕਿ ਜਦੋਂ ਜੀ ਸਾਰਿਆਂ ਨੇ ਹਲਫ ਚੁੱਕ ਲਿਆ, ਜਿਹੜੀ ਜਮਾਤ ਦੀਆਂ ਜਿੰਨੀਆਂ ਸਪੈਸ਼ਲ ਸੀਟਾਂ ਬਣਦੀਆਂ ਉਹਨਾਂ ਨੂੰ ਦੇ ਦਿਓ, ਉਹ ਉਹਨਾਂ ਨੂੰ ਦੇ ਦਿੱਤੀਆਂ, ਉਹਨਾਂ ਨੂੰ ਨਹੀਂ ਸੀ ਦਿੱਤੀਆਂ। ਹੋ ਸਕਦਾ ਆ ਕਿ ਕੱਲ ਦੇ ਇਕੱਠ ਤੱਕ ਉਹ ਅਲਾਟ ਕਰ ਦਿੱਤੀਆਂ ਜਾਣ, ਪਰ ਹਜੇ ਤੱਕ ਜਦੋਂ ਤੱਕ ਅਸੀਂ ਦੋਵੇਂ ਬੈਠੇ ਪ੍ਰੋਗਰਾਮ ਕਰਨ ਨੇ ਔਰ ਪਾਕਿਸਤਾਨ 'ਚ ਇਸ ਵੇਲੇ ਕਹਿ ਲਵੋ ਕਿ ਰਾਤ ਦੇ ਕੋਈ ਸਵੇਰ ਦੇ 4:30 ਨੇ ਜਿਹੜੇ ਉਹ ਹੋਣ ਵਾਲੇ ਨੇ, ਹਜੇ ਤੱਕ ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ ਵੱਲੋਂ ਕੋਈ ਐਲਾਨ ਨਹੀਂ ਹੋਇਆ। ਜੀ ਜੀ। ਤੇ ਇਹਦੇ ਨਾਲ ਨੈਸ਼ਨਲ ਅਸੈਂਬਲੀ ਦੇ ਵਿੱਚ ਜਿਹੜੀਆਂ ਸੀਟਾਂ ਸੁੱਟਾਂ ਦੇ ਇਹਨਾਂ ਦਾ ਸੀਗਾ ਸਦਨ ਦਾ ਵੰਡ ਵਡੇਰਾ, ਉਹ ਬਹਿ ਗਿਆ ਜੀ, ਉਹ ਕੱਟਾ ਬਹਿ ਗਿਆ। ਇਹ ਹੁਣ ਤੈਅ ਹੋ ਗਿਆ ਆ ਕਿ ਇਤਿਹਾਦ ਹੋ ਗਿਆ ਪਾਕਿਸਤਾਨ ਪੀਪਲਸ ਪਾਰਟੀ ਦਾ, ਪਾਕਿਸਤਾਨ ਮੁਸਲਿਮ ਲੀਗ ਨੂਨ ਦੇ ਨਾਲ MQM ਦਾ ਔਰ ਪਾਕਿਸਤਾਨ ਮੁਸਲਿਮ ਲੀਗ Q ਦਾ ਔਰ ਬਾਕੀ ਜਮਾਤਾਂ ਦਾ। ਉਹਦੇ ਮੁਤਾਬਕ ਹੁਣ ਫੈਡਰਲ 'ਚ ਸਰਕਾਰ ਬਣਾਉਣ ਜਾ ਰਹੀ ਹੈ ਨਵਾਜ਼ ਸ਼ਰੀਫ ਦੀ ਸਿਆਸੀ ਪਾਰਟੀ। ਠੀਕ ਹੈ ਜੀ। ਪ੍ਰਾਈਮ ਮਿਨਿਸਟਰ ਇਹਨਾਂ ਦਾ ਹੋਏਗਾ, ਇਹਨਾਂ ਦਾ ਸਪੀਕਰ ਨੈਸ਼ਨਲ ਅਸੈਂਬਲੀ ਇਹਨਾਂ ਦਾ ਹੋਏਗਾ, ਔਰ ਉਸ ਤੋਂ ਬਾਅਦ ਪ੍ਰੈਜ਼ੀਡੈਂਟ ਆਫ ਪਾਕਿਸਤਾਨ ਹੈ ਜਿਹੜੇ ਆਸਿਫ ਅਲੀ ਜ਼ਰਦਾਰੀ ਹੁਣੇ ਬਣ ਜਾ ਰਹੇ ਨੇ, ਯਾਨੀ ਇਹਨਾਂ ਦੇ ਇਤਿਹਾਦੀ ਪੀਪਲਸ ਪਾਰਟੀ ਵਾਲੇ। ਪ੍ਰੈਜ਼ੀਡੈਂਟ ਆਫ ਪਾਕਿਸਤਾਨ ਉਹ ਹੋਣਗੇ, ਚੇਅਰਮੈਨ ਸੈਨੇਟ ਉਹਨਾਂ ਦਾ ਹੋਏਗਾ, ਤੇ ਡਿਪਟੀ ਚੇਅਰਮੈਨ ਸੈਨੇਟ ਹੈ ਜਿਹੜਾ ਉਹ ਹੋਏਗਾ ਮੁਸਲਿਮ ਲੀਗ ਨੂਨ ਦਾ, ਜਦ ਕਿ ਡਿਪਟੀ ਸਪੀਕਰ ਨੈਸ਼ਨਲ ਅਸੈਂਬਲੀ ਹੈ ਜਿਹੜਾ ਉਹ ਹੋਏਗਾ ਪਾਕਿਸਤਾਨ ਪੀਪਲਸ ਪਾਰਟੀ ਦਾ। ਇਸ ਤਰ੍ਹਾਂ ਹੀ ਜਿਹੜੀਆਂ ਅੱਗੇ ਵਜ਼ਾਰਤਾਂ ਨੇ, ਉਹ ਵਜ਼ਾਰਤਾਂ ਦੇ ਵਿੱਚੋਂ ਕੋਈ 2 ਵਜ਼ਾਰਤਾਂ ਮੇਰਾ ਖਿਆਲ ਹੈ ਕਿ ਕਾਫ ਲੀਗ ਨੂੰ ਲੱਭਣਗੀਆਂ, ਕੋਈ 7-8 ਨੇ ਜਿਹੜੀਆਂ ਉਹਨਾਂ ਨੂੰ ਦਿੱਤੀਆਂ ਜਾਣਗੀਆਂ MKM ਵਾਲਿਆਂ ਨੂੰ। ਕਹਿ ਲਵੋ ਕਿ ਅਵਾਮੀ ਬਜਟ, ਅਵਾਮੀ ਟੈਕਸ ਦਾ ਪੈਸਾ ਜਿਹੜਾ ਇਹ ਵਜ਼ੀਰਾਂ ਮਸ਼ੀਰਾਂ ਦੀਆਂ ਗੱਡੀਆਂ ਦਾ, ਪੈਟਰੋਲ, ਘਰਾਂ ਦੇ ਬਿਜਲੀਆਂ ਦੇ ਬਿੱਲ, ਗੈਸਾਂ ਦੇ ਬਿੱਲ, ਉਹਨਾਂ ਦੇ ਆਉਣ ਜਾਣ ਦੇ 에ਅਰ ਟਿਕਟਸ, ਉਹਨਾਂ ਦੇ ਬਾਕੀ ਅਯਾਸ਼ੀਆਂ ਨੇ ਜਿਹੜੀਆਂ ਉਹਨਾਂ ਉੱਤੇ ਵਜ਼ੀਰ ਬਣਾ ਕੇ ਖਰਚ ਕੀਤੇ ਜਾਣਗੇ, ਸਿਰਫ ਆਪਣੀ ਸਰਕਾਰ ਬਚਾਉਣ ਖਾਤਰ ਕਿ ਸਾਡੀ ਸਰਕਾਰ ਕਾਇਮ ਦਾਇਮ ਰਵੇ। ਇਤਿਹਾਦੀ ਨੇ ਜਿਹੜੇ ਇਹ ਸਾਡੇ ਤੋਂ ਰਾਜ਼ੀ ਰਹਿਣ ਔਰ ਅਸੀਂ ਜਨਾਬ ਆਪਣਾ ਕੰਮ ਜਿਹੜਾ ਉਹ ਕਰੀ ਜਾਈਏ। ਸੋ ਹੁਣ ਇਹ ਤੈਅ ਹੋ ਗਿਆ ਕਿ ਮੁਲਕ ਦਾ ਪ੍ਰੈਜ਼ੀਡੈਂਟ ਆਸਿਫ ਅਲੀ ਜ਼ਰਦਾਰੀ ਹੋਏਗਾ, ਮੁਲਕ ਦਾ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਏਗਾ, ਚੇਅਰਮੈਨ ਸੈਨੇਟ ਜਿਹੜਾ ਉਹ ਪੀਪਲਸ ਪਾਰਟੀ ਤੋਂ ਹੋਏਗਾ, ਡਿਪਟੀ ਚੇਅਰਮੈਨ ਸੈਨੇਟ ਜਿਹੜਾ ਉਹ ਮੁਸਲਿਮ ਲੀਗ ਨੂਨ ਤੋਂ ਹੋਏਗਾ, ਸਪੀਕਰ ਨੈਸ਼ਨਲ ਅਸੈਂਬਲੀ ਜਿਹੜਾ ਉਹ ਨਵਾਜ਼ ਸ਼ਰੀਫ ਉਹਨਾਂ ਦੀ ਸਿਆਸੀ ਪਾਰਟੀ ਤੋਂ ਹੋਏਗਾ, ਔਰ ਡਿਪਟੀ ਸਪੀਕਰ ਪੀਪਲਸ ਪਾਰਟੀ ਤੋਂ ਹੋਏਗਾ। ਲੋਕਾਂ ਦੇ ਵਿੱਚ ਪਹਿਲਾਂ ਤਾਂ ਲੋਕਾਂ ਨੇ ਬੜਾ ਰਿਐਕਟ ਕੀਤਾ ਸੀ ਮੱਲੀ ਸਾਹਿਬ, ਹੁਣ ਲੋਕਾਂ ਦੇ ਵਿੱਚ ਕਿਹੋ ਜੀ ਭਾਵਨਾ ਉੱਥੇ? ਜਦੋਂ ਦੇਖੋ ਰਿਐਕਟ ਕਰਨ ਵਾਸਤੇ ਗੱਲ ਇਹ ਹੈ ਕਿ ਮਾਹੌਲ ਕਿੰਨਾ ਆਜ਼ਾਦ ਹੈ। ਮਾਹੌਲ ਆਜ਼ਾਦ ਹੋਏ, ਕੋਈ ਗੱਲ ਸੁਣੀ ਜਾਂਦੀ ਹੋਏ, ਕੋਈ ਰੋਲਾ ਹੈ ਜਿਹੜਾ ਉਹਦੇ ਤੇ ਕੰਨ ਕੋਈ ਧਰੇ, ਫੇਰ ਆ ਨਾ। ਸ਼ਰਮਾ ਜੀ ਗੱਲ ਇਹ ਹੈ ਕਿ ਜਿਹੜਾ ਬਾਹਰ ਨਿਕਲਦਾ ਉਹਨੂੰ ਤੁਸੀਂ ਫੜ ਕੇ ਤੇ ਅੰਦਰ ਦੇ ਦਿੰਦੇ ਝੂਠੇ ਮੁਕਦਮਿਆਂ 'ਚ, ਉਸ ਤੋਂ ਬਾਅਦ ਅੰਦਰ ਉਹਨਾਂ ਨਾਲ ਉਹ ਬਦਸਲੂਕੀ ਕਰਦੇ ਜੇ, ਉਹ ਅਜ਼ੀਅਤਾਂ ਦਿੰਦੇ ਜੇ, ਉਹ ਤਕਲੀਫਾਂ ਦਿੰਦੇ ਜੇ ਕਿ ਜਿਹੜੀਆਂ ਬਿਆਨ ਕਰਨ ਦੇ ਕਾਬਿਲ ਵੀ ਨਹੀਂ।
ਇਹ ਹੁਣ ਇਮਰਾਨ ਰਿਆਜ਼ ਖਾਨ ਦਾ ਕੀ ਕਸੂਰ ਆ? ਬਾਹਰ ਆਇਆ ਸੀਗਾ ਤੇ ਲਾਹੌਰ ਹਾਈ ਕੋਰਟ ਦੇ ਹੁਕਮ ਤੇ ਆਇਆ ਸੀਗਾ, ਅੱਜ ਤੱਕ ਇਹ ਨਹੀਂ ਪਤਾ ਲੱਗ ਸਕਿਆ। ਪੰਜਾਬ ਪੁਲਿਸ ਕਹਿੰਦੀ ਅਸੀਂ ਨਹੀਂ ਗ੍ਰਿਫਤਾਰ ਕੀਤਾ, ਅੱਛਾ, ਬਾਕੀ ਏਜੰਸੀਆਂ ਕਹਿੰਦੀਆਂ ਅਸੀਂ ਨਹੀਂ ਗ੍ਰਿਫਤਾਰ ਕੀਤਾ, ਤੇ ਫਿਰ ਕਿੰਨੇ ਚੁੱਕਿਆ? ਸਵਾਲ ਤੇ ਇਹ ਹੈ ਨਾ। ਹੁਣ ਜੀ ਬੋਦੀ ਦੇ ਵਿੱਚ ਬਰਫ ਵਾਲੇ ਸੂਏ ਨੰਗਾਏ, ਉਹ ਹੁਣ ਬੋਲਣ ਦਾ ਫਥੇਵਾ ਬੋਲਦਾ ਆ। ਬਾਹਰ ਆਉਣ ਤੋਂ ਬਾਅਦ ਫਿਰ ਉਹਨੇ ਜ਼ੋਰ ਲਾਇਆ, ਫਿਰ ਉਹਨੇ ਗੱਲਾਂ ਚੁੱਕੀਆਂ, ਫਿਰ ਉਹਨੇ ਉਸੇ ਤਰ੍ਹਾਂ ਆਪਣੇ YouTube ਦੇ ਉੱਤੇ ਬਲੌਗਸ ਨੇ ਜਿਹੜੇ ਉਹ ਪਾਏ। ਉਸ ਤੋਂ ਬਾਅਦ ਕੱਲ ਰਾਤੀ ਉਹਨੂੰ ਫਿਰ ਗ੍ਰਿਫਤਾਰ ਕਰ ਲਿਆ ਗਿਆ। ਔਰ ਗ੍ਰਿਫਤਾਰੀ ਕੀ ਹੈ ਕਿ ਜੀ ਚਕਵਾਲ ਦੇ ਵਿੱਚ ਇੱਕ ਝੀਲ ਸੀ, ਉਹਦਾ ਠੇਕਾ ਇਹਨੇ ਤੇ ਇਹਦੇ ਪਿਓ ਨੇ ਲਿਆ, ਔਰ ਇਹਨਾਂ ਨੇ ਉਹ ਠੇਕਾ ਜਿਹੜਾ ਮੁੰਡਾ, ਕਿਉਂਕਿ ਮੀਡੀਆ ਵਰਕਰ ਸੀ, ਇਹਨੇ ਆਪਣੇ ਪਿਓ ਨੂੰ ਕਿਸੇ ਤਰੀਕੇ ਦੇ ਨਾਲ ਦਵਾਇਆ। ਇਹ ਨਜਾਇਜ਼ ਜਨਾਬ ਸਰਕਾਰੀ ਨੁਕਸਾਨ ਕੀਤਾ ਇਹਨਾਂ ਨੇ। ਪਿਓ ਨੂੰ ਐਰਕੇ ਇਸ ਲਈ ਉਹਦੇ ਨਾਲ ਗ੍ਰਿਫਤਾਰ ਕਰਵਾਇਆ ਕਿ ਪਿਛਲੀ ਵਾਰ ਉਹ ਲਾਹੌਰ ਹਾਈ ਕੋਰਟ 'ਚ ਗਿਆ, ਉਹਨੇ ਆਖਿਆ ਕਿ ਜੀ ਮੈਨੂੰ ਇਹ ਦੱਸਿਆ ਜਾਏ ਕਿ ਮੇਰੇ ਮੁੰਡੇ ਦਾ ਜੁਰਮ ਕੀ ਹੈ, ਔਰ ਉਹਨੂੰ ਕੇਸ ਏਜੰਸੀ ਨੇ, ਕੇਸ ਫੋਰਸ ਨੇ ਚੁੱਕਿਆ, ਔਰ ਉਹਦੇ ਤੇ ਮੁਕੱਦਮਾ ਕੀ ਹੈ। ਮੈਂ ਇਨਸਾਫ ਦਾ ਬੂਹਾ ਖੜਕਾਉਣਾ ਚਾਹੁੰਦਾ। ਉਹਨਾਂ ਨੇ ਕੱਲ ਦੇ ਦੋਵੇਂ ਪਿਓ ਪੁੱਤਰ ਅੰਦਰ ਦੇਤੇ ਨੇ ਕਿ ਮਗਰ ਇਹਨਾਂ ਦੇ ਕੋਈ ਆਵੇ ਹੀ ਨਾ। ਜਦੋਂ ਇਹ ਹਾਲਾਤ ਹੋਣਗੇ ਕਿ ਤੁਹਾਡੇ ਸਮੇਂ ਤੁਹਾਡੇ ਪਿੱਛੇ ਆਉਣ ਵਾਲਿਆਂ ਨੂੰ ਵੀ ਚੁੱਕ ਲਿਆ ਜਾਏ, ਕੌਣ ਹੈ ਜਿਹੜਾ ਬਾਹਰ ਨਿਕਲੇਗਾ? ਇੱਥੇ ਤੇ ਅੱਗੇ ਰੋਟੀ ਨਹੀਂ ਲੱਭਣ ਡਈ, ਮਜ਼ੀਦ ਕਿਹੜਾ ਜਿਹੜਾ ਬਾਹਰ ਜਾ ਕੇ ਜਾਏ ਕਹੇਗਾ ਕਿ ਹਾਂ ਮੈਂ ਜਿਹੜੇ 4 ਦਿਨ ਡੰਗਰਾਂ ਨੂੰ ਪੱਠੇ ਪਾਉਣੇ, ਚਲੋ ਮੈਂ ਅੰਦਰ ਵੀ ਲੈ ਲਾਂਗਾ, ਰੋਟੀ ਤੇ ਮੁਫਤ ਦੀ ਲੱਭੇਗੀ। ਉਹ ਅੰਦਰ ਰੱਖਿਆ ਨਹੀਂ ਜਾਂਦਾ। ਇੱਕ ਤੇ ਹੈ ਨਾ ਕਾਨੂੰਨੀ ਮੁਕੱਦਮਾ ਚਲਾਇਆ ਜਾਏ, ਹਾਂਜੀ, ਮੁਕੱਦਮੇਬਾਜ਼ੀ ਹੋਵੇ, ਉਹ ਵੀ ਆਪਣਾ ਵਕੀਲ ਪੇਸ਼ ਕਰਕੇ ਆਪਣੀ ਗੱਲ ਦੱਸੇ, ਦੂਸਰੀ ਧਿਰ ਆਪਣੀ ਗੱਲ ਦੱਸੇ। ਇਹੋ ਜਿਹਾ ਕੋਈ ਮਾਮਲਾ ਨਹੀਂ। ਚੁੱਕ ਲਿਆ, ਅੰਦਰ ਸੁੱਟ ਦਿੱਤਾ ਆ, ਕਿਹਦੇ ਕੋਲ ਆ ਕੋਈ ਪਤਾ ਨਹੀਂ, ਕੋਈ ਪਤਾ ਨਹੀਂ। ਬਿਲਕੁਲ। ਪੌਲ ਜੀ ਜੁੜੇ ਨੇ ਆਪਣੇ ਨਾਲ, ਮਲੀ ਸਾਹਿਬ ਸਤਿ ਸ਼੍ਰੀ ਅਕਾਲ। ਪੌਲ ਸਾਹਿਬ ਤੁਸੀਂ ਆਨ 에ਅਰ ਹੋ ਜੀ। ਹਾਂਜੀ, ਥੈਂਕ ਯੂ ਭਾਜੀ। ਮੈਂ ਮੁਬਾਰਕਬਾਦ ਦੇਣਾ ਚਾਹੁੰਦਾ ਭਾਜੀ ਤੁਹਾਨੂੰ। 40 ਬਾਬਾ 40 ਚੋਰ ਫੇਰ ਆ ਗਏ ਨੇ। ਕੀ ਕਰੀਏ ਜੀ, ਕੀ ਸਿਸਟਮ ਜਦੋਂ ਇਹੋ ਜਿਹੇ ਹੱਥਾਂ ਦੇ ਵਿੱਚ ਹੋਵੇ ਕਿ ਜਿਨ੍ਹਾਂ ਨੇ ਸਿਸਟਮ ਨੂੰ ਸਿਰਫ ਰਿਮੋਟ ਕੰਟਰੋਲ ਦੇ ਨਾਲ ਵਰਤਣਾ ਹੋਵੇ, ਤੇ ਫਿਰ ਇਹੋ ਜਿਹੇ ਕਰੈਕਟਰ ਤੇ ਖੇਡਦੇ ਰਹਿੰਦੇ। ਹੁਣ ਭਾਜੀ ਕੋਈ ਰਹਿ ਗਿਆ ਵਾ ਵੀ ਆਵਾਮ ਜਿਹੜੀ ਹੈ ਪਾਕਿਸਤਾਨ ਦੀ, ਉਹ ਹੀ ਬਚਾਵੇ ਦੇਸ਼, ਹੋਰ ਕੋਈ ਨਹੀਂ ਬਚਾ ਸਕਦਾ। ਆਵਾਮ ਨੇ ਤਾਂ ਵੇਖੋ ਕਿ ਵੋਟ ਦੇ ਨਾਲ ਆਪਣੀ ਤਾਕਤ, ਆਪਣਾ ਜ਼ੋਰ, ਆਪਣਾ ਨਜ਼ਰੀਆ, ਆਪਣੀ ਸੋਚ ਦੱਸ ਦਿੱਤੀ। ਉਹ ਸੋਚ ਨੂੰ ਕੋਈ ਮੰਨੇ ਤਾਂ ਫੇਰ ਆ ਨਾ। ਆਵਾਮ ਤੇ ਦੱਸਣ ਦੀ, ਆਵਾਮ ਦੀ ਚੱਲਣ ਨਹੀਂ ਨਾ ਦਿੱਤੀ ਜਾ ਰਹੀ। ਉਹ ਇਸ ਤਰ੍ਹਾਂ ਚੱਲ ਸਕਦੀ ਹੈ ਭਾਜੀ, ਜਿਵੇਂ ਕਿਸਾਨ ਆਪਣਾ ਅੰਦੋਲਨ ਸ਼ੁਰੂ ਹੋਇਆ ਨਾ ਇੱਧਰ ਇੰਡੀਆ 'ਚ ਜੀ, ਇਸ ਤਰ੍ਹਾਂ ਹੀ ਤੁਸੀਂ ਕਰ ਲਓ, ਇਕੱਠੇ ਹੋ ਜਾਓ ਸਾਰੇ ਜਾਣੇ, ਪੂਰਾ ਢਾ ਦਿਓ ਜਿਹੜੀਆਂ ਇਹਨਾਂ ਦੀਆਂ ਅਖੌਤੀ ਜਿਹੜੀਆਂ ਇਮਾਰਤਾਂ ਨੇ, ਇਹਨਾਂ ਨੂੰ ਅੰਦਰ, ਇਹਨਾਂ ਨੂੰ ਕਰ ਦਿਓ ਸਿੱਧਿਆ। ਲਾਹੌਰ ਤੋਂ ਲੈ ਕੇ ਪੰਜਾਬ ਦੇ ਜਿੰਨੇ ਮੈਟਰੋਪੋਲੀਟਨ ਜ਼ਿਲ੍ਹੇ ਨੇ ਉਹਨਾਂ 'ਚ, ਔਰ ਪਾਕਿਸਤਾਨ ਦੇ ਜਿੰਨੇ ਸੂਬਾ ਰਾਜ ਵਾਲੀਆਂ ਥਾਵਾਂ ਨੇ ਉਹਨਾਂ ਸਾਰੀਆਂ 'ਚ ਤੇ ਦਫਾ 44 4 ਬੰਦੇ ਇਕੱਠੇ ਨਹੀਂ ਖਲੋ ਸਕਦੇ, ਬਾਹਰ ਕਿੱਦਾਂ ਨਿਕਲਣ? ਉਹ ਭਾਜੀ ਇਹ ਦਫਾ 44 ਸਿਰਫ ਕਹਿਣ ਵਾਸਤੇ ਹੁੰਦੀ ਏ। ਮੈਂ ਇੱਕ ਮਿਸਾਲ ਹੈ ਨਾ, ਤੁਹਾਡੀ ਕਾਲ ਤੋਂ ਪਹਿਲੇ, ਮੈਂ ਮਾਫੀ ਚਾਹੁੰਦਾ ਗੱਲ ਕੱਟਣ ਦੀ, ਤੁਹਾਡੀ ਕਾਲ ਤੋਂ ਪਹਿਲੇ ਮੈਂ ਇੱਕ ਮਿਸਾਲ ਦਿੱਤੀ ਕਿ ਜਿੱਥੇ ਮੀਡੀਆ ਵਰਕਰਸ ਨੇ ਜਿਹੜੇ ਉਹ ਨਹੀਂ ਮਹਿਫੂਜ਼, ਮੀਡੀਆ ਚੈਨਲਾਂ ਦੇ ਮਾਲਕਾਂ ਨੂੰ ਕਿਹਾ ਜਾਂਦਾ ਕਿ ਹਾਂ ਚੈਨਲ ਚਲਾਉਣਾ ਹੈ ਜਾਂ ਨਹੀਂ। ਮੀਡੀਆ ਵੀ ਤਾਂ ਸਾਰਾ ਵਿਕਿਆ ਪਿਆ ਨਾ। ਜਦੋਂ ਮਾਲਕ ਨੂੰ ਇੱਕ ਟੈਲੀਫੋਨ ਜਾਏਗਾ, ਉਹਨੇ ਆਪਣੇ ਐਂਕਰਾਂ ਨੂੰ ਇੰਜ ਬਿਠਾਉਣਾ ਜਿੱਦਾਂ ਘੱਟਾ ਪਾਣੀ ਤਰੋਂ ਕੇ ਬਿਠਾਇਆ ਜਾਂਦਾ। ਤੇ ਗੱਲ ਕੋਈ ਸੁਣੀ ਜਾਵੇ, ਕੋਈ ਗੱਲ ਉੱਠਣ ਦਿੱਤੀ ਜਾਵੇ, ਹਰ ਤਰੀਕੇ ਨਾਲ ਮਨਸੂਬਾ ਬੰਦੀ। ਜਿਵੇਂ ਇੱਧਰ ਆ ਮੋਦੀ, ਉਸ ਤਰ੍ਹਾਂ ਉਧਰ ਉਹ ਆ, ਬਸ ਇਹ ਰੌਲਾ। ਇਹ ਦੋਵੇਂ ਚੋਰ ਇਕੱਠੇ ਹੋਏ ਨੇ, ਇਹਨਾਂ ਨੂੰ ਪਤਾ ਹੈ ਇਹਨਾਂ ਦੇ ਹੱਥ ਪਾਵਰ ਹੈ, ਜੋ ਮਰਜ਼ੀ ਕਰ ਸਕਦੇ ਨੇ। ਇਹ ਛਿੱਤਰਾਂ ਦੇ ਯਾਰ ਨੇ, ਇਹਨਾਂ ਨੂੰ ਪਿਆਰ ਪਲੋਸਣ ਵਾਲੀ ਕੋਈ ਗੱਲ ਹੈ ਹੀ ਨਹੀਂ ਹੈ। ਗੱਲ ਇਹ ਹੈ ਪੌਲ ਜੀ ਕਿ ਗੱਲ ਇਹ ਹੈ ਕਿ ਧੁਖਦਾ ਗਿੱਲਾ ਬਾਲਣ ਇੱਕ ਦਿਨ ਭਾਂਬੜ ਬਣ ਜਾਂਦਾ ਹੈ। ਦੇਖੋ ਉਹ ਦਿਨ ਕਦੋਂ ਆਉਂਦਾ ਹੈ। ਜੀ ਜੀ, ਬਿਲਕੁਲ ਬਿਲਕੁਲ। ਦੇਖੋ ਫਰਕ ਤਾਂ ਕੱਲੀ ਸਰਹੱਦ ਦਾ ਹੀ ਹੈ ਮਲੀ ਸਾਹਿਬ, ਹੋਰ ਕੋਈ ਜ਼ਿਆਦਾ ਫਰਕ ਹੈ ਨਹੀਂ ਜੀ। ਵੇ ਲਵੋ, ਇੱਥੇ ਵੀ ਪੰਜਾਬੀਆਂ ਨੇ ਕੀ ਬਣ ਰਹੀ, ਉਧਰ ਵੀ ਕੀ ਬਣ ਰਹੀ। ਪੰਜਾਬੀਆਂ ਦੀ ਤਰਾਸਦੀ ਉਹੀ ਹੈ, ਸਾਰਾ ਕੁਝ ਉਹੀ ਹੈ। ਤੇ ਤੁਸੀਂ ਦੇਖੋ ਟਵਿੱਟਰ ਨੇ ਕੱਲ ਇੱਕ ਗੱਲ ਕਹੀ ਹੈ ਗਲੋਬਲੀ ਤੌਰ ਤੇ। ਉਹਨਾਂ ਨੇ ਟਵੀਟ ਕੀਤਾ, ਉਹ ਕਹਿੰਦੇ ਕਿ ਸਾਨੂੰ ਭਾਰਤ, ਅਸੀਂ ਨਹੀਂ ਟਵੀਟ ਹਟਾਉਂਦੇ ਲੋਕਾਂ ਦੇ, ਸਾਨੂੰ ਭਾਰਤ ਸਰਕਾਰ ਕਹਿੰਦੀ ਕਿ ਟਵੀਟ ਹਟਾਓ, ਅਸੀਂ ਤਾਂ ਹਟਾਉਣੇ ਆ, ਨਹੀਂ ਅਸੀਂ, ਸਾਡਾ ਦਿਲ ਨਹੀਂ ਕਰਦਾ ਅਸੀਂ ਕਿਸੇ ਦਾ ਖਾਤਾ, ਉਹ ਤਾਂ ਦੇਖੋ ਨਾ, ਤਾਂ ਉਹਨੀ ਟ੍ਰੈਫਿਕ ਆਉਂਦੀ ਹੈ, ਜ਼ਾਹਿਰ ਹੈ ਉਹ ਜਿੰਨੀ ਟ੍ਰੈਫਿਕ ਹੋਏਗੀ ਉਹੀ ਅਰਨਿੰਗ ਆ, ਉਹੀ ਸਭ ਕੁਝ ਹੈ, ਉਹੀ ਸਭ ਕੁਝ। ਇਹ ਦੇਖੋ ਨਾ ਕਿ ਪਾਕਿਸਤਾਨ 'ਚ ਅੱਜ 5ਵਾਂ ਦਿਨ ਆ, ਪਹਿਲਾਂ 4 ਦਿਨ ਬੰਦ ਰਿਹਾ, 5ਵਾਂ ਦਿਨ ਹੁਣ ਹਲਕਾ ਫੁਲਕਾ ਚੱਲਦਾ ਆ, ਫਿਰ ਬੰਦ ਹੋ ਜਾਂਦਾ ਹੈ। ਹੁਣ ਤੇ ਕਹਿਣ ਦੇ ਨੇ ਕਿ ਉੱਤੇ ਬਕਾਇਦਾ ਮੋਨੀਟਰਿੰਗ ਹੈ ਜਿਹੜੀ ਉਹ ਲੱਗ ਰਹੀ ਹੈ। ਠੀਕ ਹੈ। ਜਦੋਂ ਚੀਫ ਜਸਟਿਸ ਆਫ ਪਾਕਿਸਤਾਨ ਨੇ ਇੱਕ ਫੈਸਲਾ ਦਿੱਤਾ ਨਾ, ਉਹਦੇ ਖਿਲਾਫ ਕਿਸੇ ਮੁੰਡੇ ਨੇ ਰਾਵਲਪਿੰਡੀ ਦੇ ਨੇ ਐਕਸ ਦੇ ਉੱਤੇ ਕੋਈ ਮੈਸੇਜ ਵਾਇਰਲ ਕੀਤਾ, ਜਿਹਦੇ 'ਚ ਬਕੌਲ ਇਹਨਾਂ ਦੇ ਕਿ ਧਮਕੀ ਦਿੱਤੀ ਗਈ ਚੀਫ ਜਸਟਿਸ ਆਫ ਪਾਕਿਸਤਾਨ ਨੂੰ। ਉਹ ਮੁੰਡੇ ਨੂੰ ਚੁੱਕ ਲਿਆ ਗਿਆ। ਉਸ ਮੁੰਡੇ ਦੇ ਨਾਲ ਸੁਣਿਆ ਹੈ ਕਿ 115 ਹੋਰ ਅਕਾਊਂਟ ਵੀ ਨੇ
ਅੱਛਾ, ਜਿਨ੍ਹਾਂ ਨੂੰ ਲੱਭਿਆ ਜਾ ਰਿਹਾ, ਜਿਨ੍ਹਾਂ ਨੂੰ ਚੁੱਕਿਆ ਜਾਏਗਾ। ਮੈਂ ਹੁਣੇ ਪੌਲ ਜੀ ਕਹਿ ਰਹੇ ਸਨ ਨਾ, ਆਵਾਮ ਬਾਹਰ ਨਿਕਲਾ ਹੈ। ਇਹ ਚੁਣ ਕੇ ਸੋਸ਼ਲ ਮੀਡੀਆ ਵਰਕਰਸ ਨੇ ਜਿਹੜੇ, ਸੋਸ਼ਲ ਮੀਡੀਆ ਐਕਟਿਵਿਸਟ ਨੇ ਜਿਹੜੇ, ਇਨਫਲੂਐਂਸਰਸ ਨੇ ਜਿਹੜੇ, ਬਲੌਗਰਸ ਨੇ ਜਿਹੜੇ, ਯੂਟਿਊਬਰਸ ਨੇ ਜਿਹੜੇ, ਉਹਨਾਂ ਸਾਰਿਆਂ ਨੂੰ ਚੁੱਕਿਆ ਜਾ ਰਿਹਾ ਹੈ। ਇਹ ਨਹੀਂ ਮਿਸਾਲਾਂ ਜੇ ਝੂਠ ਨੇ ਤਾਂ ਮੈਨੂੰ ਤੁਸੀਂ ਦੱਸੋ। ਇਹ ਸਾਰੇ ਫੜ ਕੇ ਇਹ ਕਿਸੇ ਤੇ ਕੋਈ ਇਲਜ਼ਾਮ ਆ, ਕਿਸੇ ਤੇ ਧਮਕੀ ਦਾ ਇਲਜ਼ਾਮ ਆ, ਕਿਸੇ ਤੇ ਜੁਰਮ ਦਾ ਇਲਜ਼ਾਮ ਆ, ਉਹ ਮੁਕੱਦਮੇ ਤਾਂ ਫਿਰ ਕੋਈ ਨਾ ਕੋਈ ਸ਼ੱਕ ਕੱਢ ਕੇ ਬਣਾ ਕੇ ਉਹਨਾਂ ਸਾਰਿਆਂ ਨੂੰ ਕੀਤਾ ਜਾ ਰਿਹਾ। ਲੋਕੀ ਫਿਰ ਗੱਲ ਕਰਨ ਤੋਂ ਡਰਦੇ ਨੇ ਕਿ ਯਾਰ ਕਿਸ ਮੁਸੀਬਤ 'ਚ ਹੈ। ਇਹ ਜਿਹੜੀ ਕੋਈ ਆਜ਼ਾਦੀ ਦੇ ਨਾਲ ਰੋਟੀ ਤੇ ਚਲੋ ਨਹੀਂ ਲੱਭਣ ਦੀ, ਆਜ਼ਾਦੀ ਹੈ ਵੀ ਖੁੰਝ ਜਾਣੀ। ਜਿਹੜਾ ਟਾਈਮ ਬਾਹਰ ਕੱਟ ਰਹੇ ਹੋ ਜੇਲ੍ਹ 'ਚ ਕੱਟਣਾ ਪੈਣਾ, ਔਰ ਜੁਰਮ ਦਾ ਵੀ ਪਤਾ ਨਹੀਂ ਹੋਣਾ ਕਿ ਕਿਸ ਜੁਰਮ 'ਚ ਅੰਦਰ ਸੁੱਟਿਆ ਗਿਆ। ਪਰ ਇਹ ਵੀ ਤਾਂ ਕਿਹਾ ਜਾਂਦਾ ਨਾ ਮੱਲੀ ਸਾਹਿਬ ਕਿ ਇਮਰਾਨ ਖਾਨ ਸਾਹਿਬ ਕੋਲੇ ਸਮਾਂ ਤਾਂ ਆਇਆ ਸੀਗਾ, ਪਰ ਉਹ ਡਿਲੀਵਰ ਨਹੀਂ ਕਰ ਸਕੇ ਜਿਹੜਾ ਉਹਨਾਂ ਨੇ ਵਾਅਦੇ ਕੀਤੇ ਸੀ। ਗੱਲ ਇਹ ਹੈ ਪ੍ਰਵੀਨ ਸ਼ਰਮਾ ਜੀ ਕਿ ਜਦੋਂ ਇੱਕ ਮਿਸਟੇਕ ਹੋਈ, ਜਦੋਂ ਉਹਨਾਂ ਨੇ ਧਰਨੇ ਤੇ ਖਲੋ ਕੇ ਬੜੀਆਂ ਤਕਰੀਰਾਂ ਕੀਤੀਆਂ ਨਾ, ਉਦੋਂ ਹੀ ਉਹਨਾਂ ਨੂੰ ਪਾਕਿਸਤਾਨ 'ਚ ਇੱਕ ਤਾਜ਼ਾ ਸਿਆਸੀ ਪਨੀਰੀ ਲਾਉਣੀ ਚਾਹੀਦੀ ਸੀ। ਇਹ ਮੇਰਾ ਨਜ਼ਰੀਆ, ਮੈਨੂੰ ਨਹੀਂ ਪਤਾ ਇਹ ਠੀਕ ਹੈ ਜਾਂ ਨਹੀਂ ਠੀਕ। ਜਿੰਨਾ ਹੋਸ਼ ਸਾਂਭਣ ਤੋਂ ਬਾਅਦ ਪੋਲੀਟੀਕਲ ਸਿਨੈਰੀਓ ਮੈਂ ਦੇਖਿਆ, ਪੋਲੀਟੀਕਲ ਸਿਨਰੀ ਮੈਂ ਦੇਖੀ, ਉਹਦੇ ਵਿੱਚ ਬੜਾ ਆਈਡੀਅਲ ਟਾਈਮ ਸੀ। ਜਵਾਨ ਨਜ਼ਰਿਆਤੀ ਕੁੜੀਆਂ ਮੁੰਡਿਆਂ ਨੂੰ ਉਹ ਟਿਕਟ ਦੇ ਦਿੰਦੇ। ਉਸ ਟਾਈਮ ਚਰਚਾ ਇੰਨਾ ਸੀ ਸਾਰੇ ਜਿੱਤ ਜਾਣੇ ਸੀਗੇ। ਜਿੱਤ ਜਾਂਦੇ ਤੇ ਅੱਜ ਪਾਕਿਸਤਾਨ 'ਚ ਇੱਕ ਨਵੀਂ ਸਿਆਸੀ ਪਨੀਰੀ ਖਲੋਤੀ ਹੁੰਦੀ ਹੈ। 40 ਚੋਰ ਵਾਲਾ ਕੰਮ ਹੈ ਨਾ ਜਿਹੜਾ, ਇਹਨਾਂ 'ਚ ਕੋਈ ਚੋਰ ਘਟਦੇ, ਨਵੇਂ ਕੁੜੀਆਂ ਮੁੰਡੇ ਅੱਗੇ ਹੁੰਦੇ ਜਿਨ੍ਹਾਂ ਨੂੰ ਮੁਲਕ ਦੀ ਫਿਕਰ ਹੁੰਦੀ, ਜਿਨ੍ਹਾਂ ਨੂੰ ਧਰਤੀ ਦੀ ਫਿਕਰ ਹੁੰਦੀ, ਜਿਨ੍ਹਾਂ ਨੂੰ ਲੋਕਾਂ ਦੀ ਫਿਕਰ ਹੁੰਦੀ, ਜਿਨ੍ਹਾਂ ਨੂੰ ਨਿਜ਼ਾਮ ਦੀ ਫਿਕਰ ਹੁੰਦੀ, ਜਿਨ੍ਹਾਂ ਨੂੰ ਆਪਣੇ ਆਪ ਦੀ ਫਿਕਰ ਹੁੰਦੀ, ਜਿਨ੍ਹਾਂ ਨੂੰ ਹੱਕ ਦੀ ਫਿਕਰ ਹੁੰਦੀ, ਜਿਨ੍ਹਾਂ ਨੂੰ ਇਨਸਾਫ ਦੀ ਫਿਕਰ ਹੁੰਦੀ। ਉਹਨਾਂ 'ਚ ਕੁਝ ਤੇ ਤਾਂ ਆਉਂਦੇ ਨਾ। ਹੁਣ ਜਿਹੜੇ ਆਏ ਨੇ ਇਹਨਾਂ 'ਚ ਕਿਤੇ ਦੀ ਉਮੀਦ ਰੱਖੀਏ? ਹਾਂਜੀ, ਕਿਸੇ ਦੀ ਉਮੀਦ ਨਹੀਂ ਰੱਖੀ ਜਾ ਸਕਦੀ। ਉਹ ਕਮ ਸੇ ਕਮ ਤਾਂ ਆਉਂਦੇ, ਇਹ ਤਾਂ ਪਤਾ ਲੱਗਦਾ ਕਿ ਉਹਨਾਂ ਦੇ ਵਿੱਚੋਂ ਐਨੇ % ਨੇ ਜਿਹੜੇ ਪਹਿਲੀ ਵਾਰਾਂ ਅਸੈਂਬਲੀਆਂ ਦਾ ਹਿੱਸਾ ਬਣੇ ਨੇ, ਉਹਨਾਂ ਦਾ ਦਾਮਨ ਬਿਲਕੁਲ ਸਾਫ਼ ਆ। ਉਹਨਾਂ ਨੇ ਕਿਸੇ ਕਿਸਮ ਦੀ ਕੋਈ ਕਰਪਸ਼ਨ ਨਹੀਂ ਕੀਤੀ, ਉਹਨਾਂ ਨੇ ਸਿਸਟਮ ਦੇ ਵਿੱਚੋਂ ਮੁਲਕ ਨੂੰ ਲੁੱਟਿਆ ਨਹੀਂ ਗਾ, ਉਹਨਾਂ ਨੇ ਗਰੀਬਾਂ ਦੇ ਟੈਕਸ ਦੇ ਉੱਤੇ ਡਾਕੇ ਨਹੀਂ ਪਾਏ, ਉਹਨਾਂ ਨੇ ਲੋਕਾਂ ਦੇ ਨਾਲ ਨਾ ਇਨਸਾਫੀ ਨਹੀਂ ਕੀਤੀ, ਲੋਕਾਂ ਨੂੰ ਕੁਝ ਡਿਲੀਵਰ ਕੀਤਾ ਆ। ਨਹੀਂ ਵੀ ਕੀਤਾ ਤਾਂ ਚਲੋ ਨਿਜ਼ਾਮ ਨੂੰ ਕਮ ਸੇ ਕਮ ਨੋਚ ਕੇ ਖਾਧਾ ਨਹੀਂਗਾ, ਗਿੱਧ ਨਹੀਂਗੇ ਬਣੇ। ਉਹਨਾਂ ਨੇ ਨਿਜ਼ਾਮ ਦੇ ਬੇੜਾ ਗਰਕ ਕਰਨ 'ਚ ਆਪਣਾ ਹਿੱਸਾ ਨਹੀਂ ਪਾਇਆ, ਨਿਜ਼ਾਮ ਦੇ ਸੁਧਾਰ 'ਚ ਪਾਇਆ, ਜਿਹੜੀ ਕੋਸ਼ਿਸ਼ ਨਾਕਾਮ ਹੋਈ। ਇਮਰਾਨ ਖਾਨ ਸਾਹਿਬ ਨੇ ਵੀ ਇਸ ਤਰ੍ਹਾਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਸੁਧਾਰ ਦੀਆਂ, ਉਹਨਾਂ ਕੋਸ਼ਿਸ਼ ਤੇ ਕੀਤੀ ਨਾ, ਉਹ ਨਹੀਂ ਹੋ ਸਕੀ। ਇਹ ਕੀ ਮੁਕਦਮਾ ਹੈ ਕਿ ਜੀ ਉਹਨੇ ਘੜੀ ਲੈ ਲਈ, ਉਹਦੀ ਘਰ ਵਾਲੀ ਨੇ ਜ਼ੇਵਰ ਲੈ ਲਿਆ। ਉਹ ਵੀ ਤੋਸ਼ਾ ਖਾਨੇ 'ਚ ਉਸ ਤੋਂ ਪਹਿਲਾਂ ਇਹੋ ਹੀ ਮਰੀਮ ਨਵਾਜ਼ ਦੇ ਨਾਲ ਮਨਸੂਰ ਅਲੀ ਖਾਨ ਦਾ ਇੰਟਰਵਿਊ ਨੇ ਜਿਹੜੇ ਉਹਦੇ ਕਲਿੱਪ ਪਏ ਨੇ ਸੋਸ਼ਲ ਮੀਡੀਆ ਤੇ, ਟਵਿੱਟਰ ਤੇ, ਉਰਾ ਪਰਾਂ ਐਕਸ ਉੱਤੇ ਤੇ ਟਿਕਟੌਕ ਤੇ। ਉਹਦੇ 'ਚ ਸਵਾਲ ਪੁੱਛਦਾ ਤੇ ਉਸ ਸਵਾਲ ਦਾ ਜਵਾਬ ਦੇਣੋਂ ਕਸਰ ਉਹਨੇ ਆਖਿਆ ਜੀ ਤੁਸੀਂ ਮਰਸੀਡੀਜ਼ ਗੱਡੀ ਲਈ, ਤੁਹਾਡੇ ਪਿਓ ਨੇ ਮਰਸੀਡੀਜ਼ ਗੱਡੀ ਲਈ, ਇਹ ਫਲਾਣਾ ਕੰਮ ਜਿਹੜਾ ਉਹ ਹੋਇਆ, ਇੰਨਾ ਕੁਛ ਲਿਆ। ਸਵਾਲ ਇਹ ਹੈ ਕਿ ਇਮਰਾਨ ਖਾਨ ਤੇ ਮੁਕਦਮਾ ਚੱਲ ਵੀ ਗਿਆ, ਤੋਸ਼ਾਖਾਨਾ ਕੇਸ ਦਾ ਜੁਰਮ ਸਾਬਤ ਵੀ ਹੋ ਗਿਆ, ਉਹਨੂੰ ਅੰਦਰ ਵੀ ਦੇਤਾ। ਇਹਨਾਂ ਦੇ ਕਦੋਂ ਮੁਕਦਮਾ ਬਣੇਗਾ? ਇਹਨਾਂ ਨੇ ਵੀ ਤੇ ਲਿਆ ਨਾ। ਉਹ ਕਦੋਂ ਮੁਕਦਮੇ ਚੱਲਣਗੇ? ਕਦੋਂ ਉਹ ਜੁਰਮ ਸਾਬਤ ਹੋਏਗਾ? ਕਦੋਂ ਇਹਨਾਂ ਨੂੰ ਸਜ਼ਾਵਾਂ ਹੋਣਗੀਆਂ? ਇਹ ਆ ਨਿਜ਼ਾਮ ਦੀ ਖਰਾਬੀ। ਸੋ ਇਮਰਾਨ ਖਾਨ ਹੁਣਾਂ ਨੇ ਜਿਹੜੇ ਕੰਟੇਨਰ ਤੇ ਖਲੋ ਕੇ ਵਾਅਦੇ ਕੀਤੇ, ਉਹ ਸਨ ਕੌਮ ਦੀ ਜਜ਼ਬਾਤ, ਠੀਕ ਹੈ, ਪੂਰੀ ਕੌਮ ਦੇ। ਡਿਲੀਵਰ ਕਰਨ ਲਈ ਜਿਹੜੇ ਉਹਨਾਂ ਨੇ ਸਿਆਸਤਦਾਨ ਨਾਲ ਲਏ, ਕੋਈ ਜ਼ਰਦਾਰੀ ਨੂੰ ਛੱਡ ਕੇ ਆਇਆ, ਕੋਈ ਨਵਾਜ਼ ਸ਼ਰੀਫ ਨੂੰ ਛੱਡ ਕੇ ਆਇਆ, ਕੋਈ ਕਿਸੇ ਥਾਂ ਦਾ ਵਡੇਰਾ ਹੈ, ਕੋਈ ਕਿਤੇ ਦਾ ਮਖਦੂਮ ਹੈ, ਕੋਈ ਕਿਤੇ ਪੀਰੀ ਫਕੀਰੀ ਦਾ ਵੋਟ ਲੈਣ ਡਿਆ ਆ। ਸੋ ਉਹ ਸਾਰੇ ਇਕੱਠੇ ਹੋਏ, ਔਰ ਇਕੱਠੇ ਹੋਣ ਦਾ ਫਿਰ ਇਹ ਹੋਇਆ ਕਿ ਉਹਨਾਂ ਜਦੋਂ ਲੁੱਟਮਾਰ ਸ਼ੁਰੂ ਕੀਤੀ, ਜਿੱਦਾਂ ਖੰਡ ਸਕੈਂਡਲ ਆਇਆ ਸਾਹਮਣੇ। ਹਾਂਜੀ, ਖੰਡ ਸਕੈਂਡਲ ਦੇ ਉੱਤੇ ਬੈਠਾ ਸਭ ਤੋਂ ਮੋਹਰੀ ਜਿਹੜਾ ਬੰਦਾ ਸੀਗਾ ਉਹ ਸੀ ਜਹਾਂਗੀਰ ਤਰੀਨ। ਠੀਕ ਹੈ, ਜਹਾਂਗੀਰ ਤਰੀਨ ਉਦੋਂ ਕਿਹਦੇ ਨਾਲ ਖਲੋਤਾ ਸੀ? ਇਮਰਾਨ ਖਾਨ ਦੇ ਨਾਲ। ਇਮਰਾਨ ਖਾਨ ਨੇ ਸਟੈਂਡ ਲੈ ਲਿਆ, ਉਹਨੇ ਆਖਿਆ ਇਹ ਕੀ ਯਾਰ, ਇਹ ਖੰਡ ਦਾ ਕਾਲ ਕਿਉਂ ਪਿਆ? ਗੰਨਾ ਦੇ ਯਾਰ ਕੀ ਇੰਨਾ ਹੋਇਆ? ਸ਼ੂਗਰ ਮਿਲਾਂ ਨੇ ਤੇ ਇੰਨੀ ਖੰਡ ਬਣਾਈ, ਮੁਲਕੀ ਲੋੜ ਤੇ ਇੰਨੀ ਸੀ, ਫੇਰ ਖੰਡ ਦਾ ਕਾਲ। ਉਹਨੇ ਲਾਤੀ ਇਨਕੁਆਇਰੀ। ਜਦੋਂ ਜੁਡੀਸ਼ੀਅਲ ਕਮਿਸ਼ਨ ਬਣਾਇਆ, JIT ਪਹਿਲਾਂ ਤਾਂ ਬਣਾਈ, ਜੁਆਇੰਟ ਇਨਵੈਸਟੀਗੇਸ਼ਨ ਟੀਮ, ਉਹਨਾਂ ਆਖਿਆ ਜਨਾਬ ਤੁਹਾਡੇ ਜਹਾਂਗੀਰ ਤਰੀਨ ਸਾਹਿਬ ਜਿਹੜੇ ਤੁਹਾਡੇ ਪ੍ਰਾਈਮ ਮਿਨਿਸਟਰ ਹਾਊਸ 'ਚ ਆਉਂਦੇ ਨੇ ਔਰ ਪ੍ਰੋਟੋਕੋਲ ਨਾਲ ਆਉਂਦੇ ਨੇ, ਔਰ ਤੁਹਾਡੇ ਵੱਲੋਂ ਹੁਕਮ ਆ ਕਿ ਉਹਨਾਂ ਤੇ ਕੋਈ ਰੋਕ ਨਾ ਲਾਈ ਜਾਏ, ਇਹ ਇੰਟੈਲੀਜੈਂਸ ਬਿਊਰੋ ਦੀ ਰਿਪੋਰਟ ਹੈ। ਅੱਛਾ, ਉਹਨਾਂ ਦਾ ਜੀ ਇੱਥੇ ਹੱਥ ਹੈ। ਉਹਨਾਂ ਆਗੇ ਇੱਕ ਤਾਂ ਜਹਾਂਗੀਰ ਤਰੀਨ ਤੇ ਪ੍ਰਾਈਮ ਮਿਨਿਸਟਰ ਹਾਊਸ ਦੇ ਬੂਹੇ ਬੰਦ ਕਰੋ। ਮੇਰਾ ਕੋਈ ਵੀ ਹਮਾਇਤੀ, ਮੇਰੀ ਕੋਈ ਭੈਣ ਆ, ਮੇਰਾ ਕੋਈ ਭਰਾ ਆ, ਮੇਰਾ ਕੋਈ ਰਿਸ਼ਤੇਦਾਰ ਆ, ਸਾਰੀ ਇਨਕੁਆਇਰੀ ਰਿਪੋਰਟ ਨੀਟ ਐਂਡ ਕਲੀਨ ਹੋਣੀ ਚਾਹੀਦੀ। ਉਹ ਆ ਗਈ। ਇਮਰਾਨ ਖਾਨ ਨੇ ਇਨਕੁਆਇਰੀ ਰਿਪੋਰਟ ਜੁਡੀਸ਼ੀਅਲ ਕਮਿਸ਼ਨ ਨੂੰ ਭੇਜਤੀ ਕਿ ਇਹਦੇ ਤੇ ਕਰੋ, ਇਹ ਕਿਉਂ ਕਾਲ ਪਿਆ, ਕਿਉਂ ਗਦਾਮਾਂ 'ਚ ਖੰਡ ਲਗਾ ਕੇ ਮਹਿੰਗੀ ਕੀਤੀ ਗਈ। ਉਹ ਕਰਤੀ ਧਰਤੀ ਦਾ ਸਾਰਾ ਕੌਣ ਜ਼ਿੰਮੇਦਾਰ ਨਿਕਲਿਆ? ਜਹਾਂਗੀਰ ਤਰੀਨ। ਅੱਛਾ, ਜਹਾਂਗੀਰ ਤਰੀਨ ਉਥੋਂ ਵੈਰ ਤੇ ਆ ਗਿਆ। ਜਹਾਂਗੀਰ ਤਰੀਨ ਨੇ ਵੈਰ ਕਮਾਇਆ, ਨਵੀਂ ਸਿਆਸੀ ਪਾਰਟੀ ਬਣਾਈ, ਇਮਰਾਨ ਖਾਨ ਹੋਣਾ ਦੇ ਖਿਲਾਫ ਤੁਰਿਆ, ਨਵਾਜ਼ ਸ਼ਰੀਫ ਹੋਣਾ ਨਾਲ ਇਤਿਹਾਦ ਕੀਤਾ, ਤੇ ਲੋਕਾਂ ਨੇ ਤਾਂ ਫਿਰ ਆਪਣਾ ਆਪ ਦੱਸ ਦਿੱਤਾ ਯਾਰ ਕੀ ਪਤਾ ਉਹ ਕਿੰਨੀਆਂ ਸੀਟਾਂ ਜਿੱਤ ਸਕੇ? ਸਿਰਫ 2। ਅੱਛਾ, ਉਹਨਾਂ 'ਚੋਂ ਵੀ ਇੱਕ ਚੈਲੰਜ ਹੋਈ ਪਈ ਅਦਾਲਤ ਤੇ। ਸੋ ਇਹ ਲੋਕਾਂ ਦਾ ਫੈਸਲਾ ਸੀ। ਇਮਰਾਨ ਖਾਨ ਨੇ ਫੈਸਲਾ ਕਿੰਨਾ ਨਹੀਂ ਲਿਆ, ਖੰਡ ਆਮ ਬੰਦੇ ਦੀ ਲੋੜ, ਇਹਦਾ ਕਾਲ ਕਿਉਂ ਪਿਆ ਬਈ? ਇਹ ਮੇਰੀ ਜ਼ਿੰਮੇਵਾਰੀ 'ਚ, ਮੇਰੀ ਹੁਕਮਰਾਨੀ 'ਚ ਪਿਆ। ਸੋ ਉਹਨਾਂ ਦੇ ਆਲੇ ਦੁਆਲੇ ਜਿਹੜੇ ਪੋਲੀਟੀਸ਼ੀਅਨ ਸਨ ਉਹ ਲੁਟੇਰੇ ਸਨ, ਉਹਨਾਂ ਨੇ ਸਿਸਟਮ 'ਚੋਂ ਫਿਰ ਲੁੱਟਮਾਰ ਸ਼ੁਰੂ ਕੀਤੀ। ਉਹ ਬੰਦਾ ਜਦੋਂ ਕੰਧ ਬਣਿਆ, ਕੰਧ ਬਣਨ ਤੋਂ ਬਾਅਦ ਫਿਰ ਸਾਰੇ ਉਹਦੇ ਖਿਲਾਫ ਹੋ ਗਏ ਕਿ ਇਹ ਕੀ ਇੱਥੇ ਇਮਾਨਦਾਰ ਆ ਗਿਆ, ਇਹ ਤੇ ਸਾਨੂੰ ਨਹੀਂ ਖਾਣ ਦੇ, ਲਾਓ ਇਹਨੂੰ।
ਸੋ ਇਹ ਵਜ੍ਹਾ ਹੈ ਉਹਦੇ ਡਿਲੀਵਰ ਨਾ ਕਰਨ ਦੀ। ਮੈਂ ਇੱਕ ਨਿੱਕੀ ਜਿਹੀ ਮਿਸਾਲ ਤੁਹਾਨੂੰ ਖੰਡ ਸਕੈਂਡਲ ਦੀ ਦਿੱਤੀ। ਜੀ ਪੰਜਾਬੀਆਂ ਤੇ ਸਿੱਖਾਂ ਦੇ ਵਿੱਚ ਜਿਹੜੀ ਇਮਰਾਨ ਖਾਨ ਦੀ ਮਕਬੂਲੀਅਤ ਆ, ਉਹਦਾ ਇੱਕ ਕਾਰਨ ਇਹ ਵੀ ਹੈ ਵੀ ਉਹਨੇ ਲਾਂਘਾ ਖੋਲਿਆ ਜੀ। ਐਗਜ਼ੈਕਟਲੀ ਉਹਨੇ ਬਾਬੇ ਦੇ, ਜਿੱਥੇ ਸਾਡੇ ਬਾਬੇ ਦੀ ਥਾਂ ਹੈ, ਉਹ ਮੁਕੱਦਸ ਸਥਾਨ ਹੈ, ਉੱਥੇ ਹੁਣ ਦਰਸ਼ਨ ਦਿਦਾਰੇ ਹੁੰਦੇ ਆ, ਜਿਹੜੀ ਕਿ 2 ਦਹਾਕਿਆਂ ਤੋਂ ਵੱਧ ਸਮੇਂ ਤੋਂ ਅਰਦਾਸ ਕੀਤੀ ਉੱਥੇ ਮਲੀ ਸਾਹਿਬ ਇਦਾਂ ਹੀ ਪੰਜਾਬ ਦੇ ਵਿੱਚ ਭਾਈ ਸਾਹਿਬ ਨੇ ਇੱਕ ਨੇ ਬਹੁਤ ਲੰਬੇ ਸਮੇਂ ਬਾਅਦ ਉਹਨਾਂ ਦੀ ਸੁਣੀ ਗਈ। ਇਸ ਕਰਕੇ ਵੀ ਜਿਹੜੇ ਜਜ਼ਬਾਤ ਨੇ ਪੰਜਾਬੀਆਂ ਦੇ, ਸਿੱਖਾਂ ਦੇ, ਉਹ ਇਮਰਾਨ ਖਾਨ ਨਾਲ ਜਜ਼ਬਾਤੀ ਤੌਰ ਤੇ ਜੁੜਾਅ ਮਹਿਸੂਸ ਕਰਦੇ ਆ। ਮੈਂ ਇੱਥੇ ਗੱਲ ਕੱਟਣ ਦੀ ਮਾਫੀ ਚਾਹੁੰਦਾ ਹਾਂ ਸ਼ਰਮਾ ਜੀ, ਸਿਰਫ ਕਰਤਾਰਪੁਰ ਸਾਹਿਬ ਲਾਂਘਾ ਨਹੀਂ ਖੋਲਿਆ, ਅੱਜ ਹੁਣ ਕੁਝ ਮਹੀਨਿਆਂ ਬਾਅਦ ਵੇਖਿਆ ਜੇ, ਹਾਂਜੀ ਹੁਣ ਹਕੂਮਤ ਬਣਨ ਡਈ, ਹੁਣ ਸਰਕਾਰ ਬਣਨ ਡਈ ਏ। ਨਾਰੋਵਾਲ ਟੂ ਕਰਤਾਰਪੁਰ 47 ਕਿਲੋਮੀਟਰ ਲੰਮੀ ਫਰੀਵੇ ਹਾਈਵੇ ਹੈ ਜਿਹੜੀ, ਉਹ ਬਣਨ ਡਈ ਏ। ਠੀਕ ਹੈ। ਕਿੰਨੇ ਮਨਸੂਬਾ ਸ਼ੁਰੂ ਕੀਤਾ ਹੈ ਇਹ ਥਾਂ, ਕਿੰਨੇ ਐਕਵਾਇਰ ਕੀਤੀ ਸੀ, ਕਿਹਦੇ ਦੌਰ 'ਚ ਹੋਈ ਸੀਗੀ? ਇਹ ਇਮਰਾਨ ਖਾਨ ਦੇ ਵਿਜ਼ਨ ਬੜੇ ਲੰਮੇ ਸੀਗੇ। ਉਹ ਕਹਿੰਦੇ ਹੈਗੇ ਪੰਜਾਬੀਆਂ ਲਈ ਰਾਹ ਖੋਲੋ। ਬੇਸ਼ੁਮਾਰ ਵਾਰਾਂ ਕੋਈ ਸੁਣਿਆ ਕਿ ਆਪਣੀ ਸਰਕਾਰ 'ਚ ਉਹਨਾਂ 6 ਵਾਰਾਂ ਇੰਡੀਆ ਨੂੰ ਸੁਣਾ ਭੇਜਿਆ ਗਿਆ, ਉਹ ਯਾਰ ਬਹਿ ਕੇ ਗੱਲਬਾਤ ਕਰਨੇ, ਛੱਡੋ ਸਿੱਧੇ, ਠੀਕ ਹੈ, ਹੋ ਗਿਆ ਪਾਰਲੀਮੈਂਟ ਤੇ ਹਮਲਾ, ਸਭ ਕੁਝ ਹੋ ਗਿਆ, ਖੇਡ ਨੂੰ ਖੇਡ ਰਹਿਣ ਦੋ, ਆਓ। ਕਹਿੰਦੇ ਨੇ ਕਿ ਨਰਿੰਦਰ ਮੋਦੀ ਨੇ ਇੱਕ ਨਹੀਂ ਚੱਲਣ ਦਿੱਤੀ, ਉਹਨੇ ਆਖਿਆ ਨਹੀਂ, ਇਮਰਾਨ ਖਾਨ ਨਾਲ ਗੱਲ ਨਹੀਂ ਕਰਨੀ। ਹੁਣ ਨਵਾਜ਼ ਸ਼ਰੀਫ ਹੋਣੇ ਆਏ ਆ, ਲੋ ਜੀ ਤੁਸੀਂ ਵੀ ਇੱਥੇ ਤੇ ਮੈਂ ਵੀ ਇੱਥੇ। ਹੁਣ ਵੇਖਿਆ ਜੇ ਭਾਰਤ ਵਾਲੇ ਪਾਸਿਓਂ ਕਿੱਦਾਂ ਲੱਭਿਆ ਕਿਹਾ ਜਾਂਦਾ, ਕਿੱਦਾਂ ਜਰਤਾਂ ਮਨਵਾਈਆਂ ਜਾਂਦੀਆਂ ਕਿ ਇਹ ਹੈ। ਔਰ ਜਿਹੜੇ ਹੁਣ 40 ਚੋਰੀਆਂ ਕਹਿ ਲੋ ਹੁਕਮਰਾਨ, ਜਾਂ ਮੈਂ ਨਹੀਂ ਕਹਿੰਦਾ, ਨਿਊਟਰਲ ਗੱਲ ਕਰਨੀ ਚਾਹੀਦੀ ਹੈ, ਉਹਨਾਂ ਨੂੰ ਵੇਖਿਆ ਜੇ ਇਤਿਹਾਦ ਵੀ ਹੋ ਜਾਣਾ। ਮੈਂ ਕਿਸੇ ਮੁਲਕ ਦੇ ਨਾਲ ਜਾਂ ਭਾਰਤ ਦੇ ਨਾਲ ਤਾਲੁਕ ਵਾਸਤਿਆਂ ਦੇ ਸੁਧਾਰ ਦੇ ਖਿਲਾਫ ਨਹੀਂ, ਲੇਕਿਨ ਉਹ ਸੁਧਾਰ, ਉਹ ਤਾਲੁਕ ਵਾਸਤੇ ਇੱਦਾਂ ਸੁਧਰਨੇ ਚਾਹੀਦੇ ਨੇ ਕਿ ਜਿਹੜਾ ਹੱਕ ਹੈ ਉਹ ਕਿਸੇ ਦਾ ਦਫਨ ਨਾ ਹੋਵੇ, ਤਲਫ ਨਾ ਹੋਵੇ, ਉਹਦੇ ਤੇ ਡਾਕਾ ਨਾ ਵੱਜੇ। ਨਾ ਇਨਸਾਫੀ ਦਾ ਤੇ ਪਹਿਲਾਂ ਹੀ ਰੋਣਾ ਜਿਹੜਾ ਉਹ ਅਸੀਂ ਰੋ ਰਹੇ ਹਾਂ ਨਾ। ਤੇ ਇਹ ਹਾਲਾਤ ਨੇ ਜਿਹੜੇ, ਇਹ ਵੇਖੋ ਅੱਗੇ ਜਾ ਕੇ ਹੁਣ ਕਿਹੜਾ ਰੂਪ ਧਾਰਦੇ ਨੇ, ਕਿਹੜੇ ਰੰਗ ਦੇ ਵਿੱਚ ਸਾਹਮਣੇ ਆਉਂਦੇ ਨੇ। ਸੋ ਉਸ ਵੇਲੇ ਜਿਹਨੂੰ ਕਹਿੰਦੇ ਨੇ ਕਿ ਸਟੇਟ ਫਾਰਵਰਡਲੀ ਇੰਡੀਆ ਵੱਲੋਂ ਨਾ ਕੀਤੀ ਗਈ। ਹੁਣ ਇਹ ਮਾਮਲੇ ਨੇ ਜਿਹੜੇ ਇਮਰਾਨ ਖਾਨ ਤੇ ਇਹ ਵੀ ਚਾਹਣ ਡਿਆ ਸੀਗਾ, ਮੈਂ ਪਹਿਲਾਂ ਵੀ ਇੱਕ ਅੱਧੀ ਵਾਰ ਪ੍ਰੋਗਰਾਮ 'ਚ ਆਖਿਆ, ਉਹਨੇ ਆਖਿਆ ਸੀਗਾ ਕਿ ਜੀ ਮਨਸੂਬਾਬੰਦੀ ਬਣਾਓ ਕਿ 72 ਘੰਟੇ ਦਾ ਕੋਈ ਵੀਜ਼ਾ, ਕੋਈ ਸਟੈਂਪ ਆ ਜਿਹੜੀ ਉਹ ਪਾਕਿਸਤਾਨ ਦਵੇ। ਹਰ ਭਾਰਤੀ ਸ਼ਹਿਰੀ ਨੂੰ ਇਹ ਯਾਤਰਾ ਵੀਜ਼ਾ ਹੋਏਗਾ, ਠੀਕ ਹੈ, ਜਿੱਦਾਂ ਥਰਡ ਕੰਟਰੀ ਵੀਜ਼ਾ ਲੱਗਦਾ ਹੈ, ਜਾ ਕੇ ਤੁਸੀਂ ਫਿਰ ਆਂਦੇ, ਕੋਈ ਮਸਲਾ ਨਹੀਂ। ਭਾਰਤ ਤੋਂ ਆਉਣਾ ਦਾ ਮਸਲਾ ਹੈ, ਉਹ ਇਹ ਸ਼ਾਇਦ ਤੈਅ ਕੀਤਾ ਗਿਆ ਹੈ ਕਿ ਭਾਰਤ ਤੋਂ ਆਉਣ ਵਾਲੇ ਹਰ ਇੰਡੀਅਨ ਸ਼ਹਿਰੀ ਲਈ 72 ਘੰਟੇ ਦਾ ਵੀਜ਼ਾ ਹੋਵੇ। 2 ਰਾਹਦਾਰੀਆਂ ਦਿੱਤੀਆਂ ਜਾਣ, ਇੱਕ ਕਰਤਾਰਪੁਰ ਸਾਹਿਬ ਥਾਣੀ, ਦੂਜੀ ਵਾਘਾ ਥਾਣੀ। ਇਧਰੋਂ ਦੀ ਪਾਕਿਸਤਾਨ ਇੰਟਰ ਹੋਣ, ਔਰ ਇੱਕ ਬੱਸ ਹੋਵੇ, ਉਹ ਬੱਸ 'ਚ ਜਦੋਂ ਸਵਾਰੀਆਂ ਪੂਰੀਆਂ ਹੋ ਜਾਣ, ਉਹ ਤੁਰ ਕੇ ਸਿੱਧੀ ਜਾਏਗੀ ਸੱਚਾ ਸੌਦਾ ਸਾਹਿਬ, ਨਨਕਾਣਾ ਸਾਹਿਬ, ਰੋੜੀ ਸਾਹਿਬ, ਕਰਤਾਰਪੁਰ ਸਾਹਿਬ, ਲਾਹੌਰ ਆਏਗੀ। ਲਾਹੌਰ ਇੱਕ ਦਿਨ ਫੇਰ ਕੇ ਤੇ ਉਸੇ ਦਿਨ ਸ਼ਾਮ ਨੂੰ ਇਹਨਾਂ ਨੂੰ ਬਾਰਡਰ ਪਾਰ ਕਰਾ ਦਿੱਤਾ ਜਾਏ। ਮਤਲਬ 3 ਦਿਨ ਦਾ ਇਹ ਵੀਜ਼ਾ ਹੋਏਗਾ। ਔਰ ਇਹ ਇੰਨੀ ਆਸਾਨ ਐਂਟਰੀ ਕੀਤੀ ਜਾ ਰਹੀ ਸੀਗੀ, ਪਰ ਉਹ ਫਿਰ ਸਭ ਕੁਝ ਵਿੱਚ ਹੀ ਰਹਿ ਗਿਆ। ਜੇ ਹੋ ਜਾਂਦੀ ਫਿਰ ਮੈਂ ਕਹਿੰਦਾ, ਤੁਸੀਂ ਦੇਖੋ ਕਿ ਪੰਜਾਬੀ ਇੱਕ ਵਾਰ ਫਿਰ ਰਲ ਮਿਲ ਜਾਣੇ ਸੀਗੇ, ਇੱਕ ਥਾਂ ਤੇ ਬਹਿ ਜਾਣੇ ਸੀਗੇ, ਇੱਕ ਮਿਕ ਹੋ ਜਾਣੇ ਸੀਗੇ। ਔਰ ਫਿਰ ਉਸ ਤੋਂ ਬਾਅਦ ਕਰਤਾਰਪੁਰ ਸਾਹਿਬ ਲਾਂਘੇ ਤੋਂ ਬਾਅਦ ਇਹ ਕੰਮ ਹੋ ਜਾਂਦਾ, ਤੇ ਸਮਝੋ ਕਿ ਇਹ ਇੱਕ ਕਿਸਮ ਦੀ ਸ਼ੁਰੂਆਤ ਸਨ ਵੀਜ਼ਾ ਫ੍ਰੀ ਐਂਟਰੀ ਦੀ। ਕੁਝ ਚਿਰ ਚੱਲਦੇ ਤੇ ਹੋ ਸਕਦਾ ਦੋਵੇਂ ਸਰਕਾਰਾਂ ਦਾ ਜ਼ਮੀਰ ਕਿਤੇ ਗੈਰਤ ਖਾ ਜਾਂਦਾ ਕਿ ਯਾਰ ਜੇ ਏਦਾਂ ਹੋ ਸਕਦਾ ਹੈ ਤਾਂ ਫਿਰ ਇਧਰੋਂ ਟਮਾਟਰ ਜਾਣਾ, ਗੰਢੇ ਜਾਣਾ, ਉਧਰੋਂ ਕੋਈ ਸ਼ੈ ਆਣਾ, ਇਹਦੇ ਚ ਔਖਲ ਕੀ ਹੈ, ਮੁਸ਼ਕਿਲ ਕੀ ਹੈ? ਇਹ ਵੀ ਵੇਖੋ ਕਿ ਦੁਨੀਆ 'ਚ ਮੇਰਾ ਖਿਆਲ ਬੈਲਜੀਅਮ ਔਰ ਹਾਲੈਂਡ ਦਾ ਬਾਰਡਰ ਐਸਾ ਹੈ, ਇੱਕ ਰੈਸਟੋਰੈਂਟ ਸ਼ਰਮਾ ਜੀ, ਔਰ ਤੁਸੀਂ ਰੋਟੀ ਖਾਣੀ ਹੈ ਤੇ ਤੁਸੀਂ ਹਾਲੈਂਡ ਵਾਲੇ ਪਾਸੇ ਕੁਰਸੀਆਂ ਤੇ ਜਾ ਕੇ ਬੈਠੇ ਜੇ, ਤੇ ਹਾਲੈਂਡ ਵਾਲੇ ਬੈਲਜੀਅਮ ਵਾਲੇ ਪਾਸੇ ਆ ਕੇ ਬੈਠੇ, ਟੇਬਲ ਦੇ ਵਿਚਕਾਰ ਉਹ ਲੀਕ ਜਾਣ ਡਈ। ਕੀ ਹੈ ਯਾਰ, ਜੇ ਵਾਗੇ ਤੇ ਇਹੋ ਜਿਹੀਆਂ ਤੋਂ ਟੇਬਲਾਂ ਲੱਗ ਜਾਣ ਕਿ ਇੱਕ ਪਾਸੇ ਉਹ ਅੰਮ੍ਰਿਤਸਰੀ ਕੁਲਚੇ ਨੇ ਜਿਹੜੇ ਉਹ ਨੇ, ਉਹ ਆਉਂਦੇ ਨੇ, ਤੇ ਉਰਲੇ ਪਾਕਿਸਤਾਨੀ ਸੀਟਾਂ ਤੇ ਸਰਵ ਆਉਂਦੇ ਨੇ, ਤੇ ਇਧਰੋਂ ਪਾਕਿਸਤਾਨੀ ਜਿਹੜੇ ਸਵੇਰੇ ਸਵੇਰੇ ਨਾਨ ਛੋਲੇ ਨੇ ਉਹ ਉਧਰ ਅੰਮ੍ਰਿਤਸਰ ਵਾਲੇ ਪਾਸੇ। ਇਹ ਨੇ ਵਿਜ਼ਨ ਦੀਆਂ ਗੱਲਾਂ। ਜੇ ਵਿਜ਼ਨ ਹੋਵੇ, ਕੋਈ ਜੋੜਨ ਵਾਲਾ ਹੋਵੇ, ਕੋਈ ਇਕੱਠਿਆਂ ਕਰਨ ਵਾਲਾ ਹੋਵੇ, ਤੇ ਇਹ ਹੋ ਸਕਦਾ, ਕੋਈ ਇਹਦੇ ਚ ਮੁਸ਼ਕਿਲ ਨਹੀਂ, ਕੋਈ ਔਖਿਆਈ ਨਹੀਂ। ਪਰ ਹੁਣ ਜਿਵੇਂ ਜਿਵੇਂ ਇੰਡੀਆ ਦੇ ਵਿੱਚ ਵੀ ਥੋੜੇ ਜਿਹੇ ਕਾਰਪੋਰੇਟਸ ਦੇ ਇੰਟਰਸਟ ਅੱਗੇ ਵਧੇ ਨੇ, ਤੇ ਉਹ ਜ਼ਾਹਰ ਜੀ ਗੱਲ ਹੈ, ਜੇ ਉਹ ਉਧਰੋਂ ਚਾਈਨਾ ਉਧਰੋਂ ਆ ਰਿਹਾ, ਦੱਖਣੀ ਅਫਰੀਕਾ ਤੱਕ ਆਪਣੀ ਸੜਕ ਬਣਾ ਰਿਹਾ ਜੀ ਜੀ, ਤੇ ਇੰਡੀਆ ਦੇ ਵਿੱਚ ਵੀ ਇਹ ਗੱਲਾਂ ਉੱਠੀਆਂ ਨੇ ਕਿ ਆਪਾਂ ਹੁਣ ਜਿਹੜਾ ਵਪਾਰ ਹੈ ਉਹ ਪਾਕਿਸਤਾਨ ਦੇ ਜ਼ਰੀਏ ਅਫਗਾਨਿਸਤਾਨ ਜਾਂ ਮਿਡਲ ਈਸਟ ਤੱਕ ਕਰ ਗਿਆ। ਆਪਾਂ ਗੱਲ ਨਰਮ ਹੋ ਗਈ ਨਾ, ਇਹ ਸਿਰਫ ਫਿਰ ਇਮਰਾਨ ਖਾਨ ਦੀ ਸਰਕਾਰ ਦੇ ਜਾਣ ਦੀ ਉਡੀਕ ਸੀ। ਪਰ ਇਹਦਾ ਪਰ ਇਹਦਾ ਲਾਹਾ ਦੇਖੋ, ਸਭ ਤੋਂ ਵੱਡੀ ਗੱਲ, ਇਹਦਾ ਲਾਹਾ ਉਸ ਖਿੱਤੇ ਨੂੰ ਮਿਲਦਾ ਕਿ ਨਹੀਂ ਮਿਲਦਾ? ਇਹ ਬਿਲਕੁਲ ਮਿਲਦਾ ਹੈ, ਲੇਕਿਨ ਹੋਏਗਾ ਤੇ ਫਿਰ ਹੈ ਨਾ ਸ਼ਰਮਾ ਜੀ। ਇਹ ਤੇ ਹੈ ਕਿ ਸ਼ੁਰੂਆਤ ਹੋ ਜਾਣ, ਰੱਬ ਕਰੇ ਹੋ ਜਾਣ। ਦੇਖੋ ਇਹਦੇ ਚ ਆਮ ਬੰਦੇ ਦਾ ਭਲਾ ਹੈ। ਜੇ ਲੋਕਾਂ ਕੋਲੇ ਜ਼ਮੀਨਾਂ ਹੀ ਨਾ ਰਹੀਆਂ, ਜੇ ਲੋਕਾਂ ਰੋਲਾ ਹੈ, ਫਿਰ ਲੋਕ ਕਿੱਥੋਂ, ਨੁਕਸਾਨ ਵੀ ਵੇਖੋ ਨਾ, ਤਰੱਕੀ ਦੇ ਸ਼ਰੀਕ ਕਿੱਥੋਂ ਬਣ ਜਾਣ। ਐਗਜ਼ੈਕਟਲੀ ਗੱਲ ਤਾਂ ਤੁਹਾਡੀ ਠੀਕ ਹੈ। ਪਾਲਿਸੀਜ਼ ਬਣਾ ਕੇ ਉਹਨਾਂ ਦੀਆਂ ਜ਼ਮੀਨਾਂ ਹੜਪ ਲਈਆਂ, ਉਹਨਾਂ ਕੋਲੇ ਮੰਡੀ ਨਾ ਰਹੀ। ਦੇਖੋ ਮੈਂ ਤੁਹਾਨੂੰ ਇੱਕ ਬਹੁਤ ਸੋਹਣੀ ਗੱਲ ਦੱਸ ਦਿੰਦਾ, ਆਪਾਂ ਉੱਥੋਂ ਦੇ ਬਾਰੇ ਅਕਸਰ ਹੀ 1960 ਦੇ ਦਹਾਕੇ ਦੇ ਵਿੱਚ
ਪੰਜਾਬ ਨੂੰ ਇੱਕ ਅਜਿਹਾ ਮੁੱਖ ਮੰਤਰੀ ਮਿਲਿਆ ਜੀ ਜਿਹਨੇ ਲਿੰਕ ਰੋਡ ਡਿਵੈਲਪ ਕੀਤੀਆਂ ਪੰਜਾਬ ਦੇ ਵਿੱਚ। ਹੁਣ ਵੀ ਤੁਸੀਂ ਦੇਖੋਗੇ ਢਾਣੀਆਂ ਦੇ ਵਿੱਚ ਵੀ ਲੋਕਾਂ ਦੀ ਸੜਕ ਜਾਂਦੀ ਹੈ ਜੀ ਕੋਈ ਕਿਸੇ ਖਾਸ ਇਲਾਕੇ 'ਚ ਰਹਿ ਗਈ ਹੋਵੇ ਤਾਂ ਪਤਾ ਨਹੀਂ, ਪਰ ਸੜਕੀ ਨੈਟਵਰਕ ਬਹੁਤ ਸ਼ਾਨਦਾਰ ਹੈ ਪੰਜਾਬ ਦੇ ਵਿੱਚ ਇਸ ਟਾਈਮ ਜੇ ਆਪਾਂ ਗੱਲ ਕਰੀਏ ਤੇ ਲਗਾਤਾਰ ਤੁਰਿਆ ਆਉਂਦਾ। ਔਰ ਮੰਡੀ ਬੋਰਡ ਜਿਹੜਾ ਖਰੀਦ ਕਰਦਾ ਫਸਲਾਂ ਦੀ ਜੀ ਉਹਨਾਂ ਨੂੰ ਇਹ ਜ਼ਿੰਮਾ ਦਿੱਤਾ ਗਿਆ ਕਿ ਤੁਸੀਂ ਇਹ ਯਕੀਨੀ ਬਣਾਓ ਕਿ 5-10 ਪਿੰਡਾਂ ਮਗਰ ਇੱਕ ਚੰਗੀ ਮੰਡੀ ਹੋਵੇ ਤੇ ਉਹ ਮੰਡੀ ਸਾਰੇ ਪਿੰਡਾਂ ਦੀਆਂ ਲਿੰਕ ਸੜਕਾਂ ਦੇ ਨਾਲ ਜੁੜੀ ਹੋਵੇ। ਹਾਂਜੀ, ਤੇ ਮੰਡੀ 'ਚ ਜਿਹੜਾ ਟੈਕਸ ਜਾਊਗਾ ਜਦੋਂ ਫਸਲ ਵਿਕੂਗੀ ਇੱਕ ਟੈਕਸ ਲੱਗਦਾ ਵੱਖਰੇ ਤੌਰ ਤੇ ਜੀ ਉਹਦੇ ਨਾਲ ਹੀ ਉਹ ਜਿਹੜਾ ਸੜਕੀ ਢਾਂਚਾ ਹੈ ਉਹ ਡਿਵੈਲਪ ਹੋਊਗਾ ਤੇ ਮੰਡੀ ਬੋਰਡ ਦੇ ਜਿਹੜੇ ਕਰਮਚਾਰੀ ਮੁਲਾਜ਼ਮ ਹੋਣਗੇ ਉਹਨਾਂ ਦੀਆਂ ਤਨਖਾਹਾਂ ਚੱਲਣਗੀਆਂ। ਵਾਹ, ਯਾਨੀ ਕਿ ਇੱਕ ਐਸੀ ਬਿਹਤਰੀਨ ਪ੍ਰਣਾਲੀ ਬਣਾਤੀ ਜਿਹੜੀ ਕਿ ਮਾਲ ਵੀ ਮੰਡੀ 'ਚ ਆਉਣਾ ਵਿਕਣਾ ਹੀ ਆਉਣੇ। ਬਿਲਕੁਲ ਏਦਾਂ ਹੀ ਜਦੋਂ ਵਿਕੂਗਾ ਤੇ ਉਹ 'ਚ ਟੈਕਸ ਬਣੂਗਾ, ਟੈਕਸ ਹੋਊਗਾ ਤੇ ਉਹ ਢਾਂਚੇ ਤੇ ਲੱਗਣਾ। ਐਗਜ਼ੈਕਟਲੀ ਉਹ ਢਾਂਚੇ ਤੋਂ ਬਾਅਦ ਉਹ ਤਨਖਾਹਾਂ ਦੇ ਰੂਪ ਦੇ ਵਿੱਚ ਲੱਗਣਾ, ਯਾਨੀ ਕਿ ਪੰਜਾਬ ਦਾ ਹੀ ਸਰਮਾਇਆ ਪੰਜਾਬ 'ਚ ਹੀ ਖਰਚ ਲੱਗੇਗਾ ਔਰ ਉੱਥੇ ਲੱਗੇਗਾ ਜਿੱਥੋਂ ਸਭ ਤੋਂ ਬਹੁਤੀ ਪੈਦਾਵਾਰ, ਜਿੱਥੋਂ ਸਭ ਤੋਂ ਬਹੁਤਾ ਅਸੀਂ ਇਨਕਮ ਜਨਰੇਟ ਕਰ ਰਹੇ ਹਾਂ। ਹਾਂਜੀ, ਹੁਣ ਦੇ ਇਹ ਦੇਖੋ ਜਿਹੜੇ ਹੁਣ ਦੇ ਹੁਕਮਰਾਨ ਆਏ ਆ ਇਹ ਕਹਿੰਦੇ ਜੀ ਅਸੀਂ ਤਾਂ ਪੰਜਾਬ ਦਾ ਉਹ 8-7 ਹਜ਼ਾਰ ਕਰੋੜ ਰੁਪਇਆ ਬਣਿਆ ਪਿਆ ਇਕੱਠਾ ਹੋਇਆ ਪਿਆ, ਇਹ ਕਹਿੰਦੇ ਅਸੀਂ ਦੇਣਾ ਹੀ ਨਹੀਂ। ਹੁਣ ਜਦੋਂ ਦੇਣਾ ਨਹੀਂ ਉੱਤੋਂ ਬਿੱਲ ਲਈ ਆਉਂਦੇ ਕਾਰਪੋਰੇਟ ਪੱਖੀ, ਮਤਲਬ ਇਹ ਜਿਹੀਆਂ ਨੀਤੀਆਂ ਜੀ ਉਹ ਇਹ ਜਿਹੜੀ ਥਿੰਕਿੰਗ ਹੈ ਇਹਦੇ ਪਿੱਛੇ ਉਹ ਇਹ ਹੈ, ਦੋਸ਼ ਇਹ ਲੱਗਦੇ ਆ ਸਰਕਾਰ ਤੇ ਕਿ ਸਰਕਾਰ ਚਾਹੁੰਦੀ ਨਹੀਂ ਕਿ ਇਹ ਮੰਡੀ ਢਾਂਚਾ ਰਵੇ ਤੇ ਉਸ ਤੋਂ ਬਾਅਦ ਕਿਸਾਨ ਰਵੇ, ਇਹਨਾਂ ਕੋਲੇ ਜ਼ਮੀਨ ਆ ਰਹੇ। ਬਿਲਕੁਲ ਏਦਾਂ ਹੀ, ਇਹ ਤਾਂ ਨਿੱਤਰ ਕੇ ਸਾਹਮਣੇ ਆ ਗਿਆ ਸ਼ਰਮਾ ਜੀ। ਹੁਣ ਹਾਂ, ਉਹਨਾਂ ਦੇ ਇੰਟਰਸਟ ਇਹ ਹੈ ਕਿ ਇਹ ਛੇਤੀ ਤੋਂ ਛੇਤੀ ਕਾਰਪੋਰੇਟਸ ਕੋਲੇ ਚਲੇ ਜਾਣ, ਉਸ ਤੋਂ ਬਾਅਦ ਪਾਕਿਸਤਾਨ ਤੱਕ ਕੀ ਮਿਡਲ ਈਸਟ ਤੱਕ ਇੱਥੋਂ ਦੀ ਪੈਦਾਵਾਰ, ਇੱਥੋਂ ਦੀ ਗੋਭੀ, ਇੱਥੋਂ ਦਾ ਆਲੂ, ਇੱਥੋਂ ਦਾ ਟਮਾਟਰ ਉਹ ਫਿਰ ਪੈਕਿੰਗ। ਹਾਂ, ਕਿਸਾਨ ਤੇ ਫਿਰ ਮਾਰ ਛੱਡਿਆ ਨਾ, ਕਿਸਾਨ ਤੇ ਕਿਸਮ ਦਾ ਮਰ ਗਿਆ ਜੀ, ਉਹਦੇ ਕੋਲੋਂ ਤਾਂ ਸਭ ਕੁਝ ਖੋਹ ਲਿਆ ਗਿਆ। ਹਾਂਜੀ, ਔਰ ਬਕਾਇਦਾ ਹਾਈਵੇਜ਼ ਬਣ ਰਹੇ ਨੇ, ਉਹਨਾਂ ਹਾਈਵੇਜ਼ ਦੇ ਲਈ ਜ਼ਮੀਨਾਂ ਐਕਵਾਇਰ ਹੋ ਰਹੀਆਂ ਨੇ। ਇਸੇ ਕਰਕੇ ਪੰਜਾਬ ਦਾ ਕਿਸਾਨ ਤੇ ਹਰਿਆਣੇ ਦਾ, ਕਿਉਂਕਿ ਪਸ਼ਾਵਰ ਤੋਂ ਲੈ ਕੇ ਹਰਿਆਣੇ ਅੰਬਾਲੇ ਤਿੱਕਰ ਜਾਂ ਇੱਧਰ ਕੁੱਲੂ ਤੇ ਤਿੱਕਰ, ਸ਼ਿਮਲੇ ਤਿੱਕਰ, ਪਠਾਨਕੋਟ ਤਿੱਕਰ, ਇਹ ਜਿਹੜਾ ਇਲਾਕਾ ਸਭ ਤੋਂ ਜ਼ਰਖੇਜ਼ ਇਲਾਕਾ ਇਸ ਤਰ੍ਹਾਂ ਦੁਨੀਆ ਦਾ ਜ਼ਰਖੇਜ਼। ਇੱਥੋਂ ਨਾਲ ਦਾ ਇਰੀਗੇਸ਼ਨ ਸਿਸਟਮ ਕਿਤੇ ਨਹੀਂ ਗਾ, ਇਸ ਤਰ੍ਹਾਂ ਹੀ ਬਿਲਕੁਲ ਏਦਾਂ ਹੀ ਜ਼ਮੀਨ ਕਿਤੇ ਨਹੀਂ, ਇੱਥੋਂ ਨਾਲ ਦੇ ਮੌਸਮ ਕਿਤੇ ਨਹੀਂ, ਇੱਥੋਂ ਨਾਲ ਦੀਆਂ ਫਸਲਾਂ ਕਿਤੇ ਨਹੀਂ ਆ। ਪਰ ਉਹ ਫਸਲਾਂ ਹੁਣ ਉਹਨਾਂ ਲੋਕਾਂ ਕੋਲੇ, ਜੇ ਸਿਆਸੀ ਹਾਲਾਤ ਤੁਹਾਡੇ ਉਥਲ-ਪੁਥਲ ਨੇ, ਇੱਥੇ ਸਿਆਸੀ ਹਾਲਾਤ ਤਾਂ ਸਟੇਬਲ ਨੇ ਪਰ ਇੱਥੇ ਕਿਸਾਨੀ ਦੇ ਹਾਲਾਤ ਉਥਲ ਜ਼ਾਹਰ ਜੀ ਜ਼ਾਹਰ ਹੈ। ਸੋ ਅੱਜ ਦੇ ਇਸ ਸਾਂਝੀ ਸਾਥ ਪ੍ਰੋਗਰਾਮ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਅੱਜ ਆਪਾਂ ਚਰਚਾ ਕੀਤੀ ਸੀ ਪਾਕਿਸਤਾਨ ਦੇ ਚੋਣ ਨਤੀਜਿਆਂ ਨੂੰ ਲੈ ਕੇ, ਤੇ ਅਖੀਰ ਤੇ ਆਪਾਂ ਜਾਂਦੇ ਪੰਜਾਬ ਦੇ ਉੱਤੇ ਵੀ ਚਰਚਾ ਕਰਦੇ ਰਹੇ। ਤੇ ਮਲੀ ਸਾਹਿਬ, ਤੁਹਾਡਾ ਇਸ ਚਰਚਾ ਦੇ ਵਿੱਚ ਜੁੜਨ ਦੇ ਲਈ ਬਹੁਤ-ਬਹੁਤ ਧੰਨਵਾਦ ਜੀ। ਸ਼ਰਮਾ ਜੀ, ਤੁਹਾਡਾ ਬਹੁਤ ਧੰਨਵਾਦ ਹੈ ਕਿ ਤੁਸੀਂ ਅੱਜ ਦੇ ਇਸ ਪ੍ਰੋਗਰਾਮ 'ਚ ਚਰਚਾ ਵਾਸਤੇ ਸੱਦਾ ਦਿੱਤਾ, ਮੌਕਾ ਦਿੱਤਾ, ਔਰ ਮੈਂ ਕੁਝ ਜੋ ਬਣਦੇ ਵਿਗੜਦੇ ਹਾਲਾਤ, ਜੋ ਮੰਜ਼ਰਨਾਮੇ ਸਨ ਪੋਲੀਟੀਕਲੀ, ਉਹ ਆਪਣੇ ਸੁਣਨ ਵਾਲਿਆਂ ਦੇ ਰੂਬਰੂ ਪੇਸ਼ ਕੀਤੇ। ਤੁਹਾਡਾ ਬਹੁਤ ਧੰਨਵਾਦ ਜੀ। ਪ੍ਰੋਗਰਾਮ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।